ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਨੂੰ ਅੱਜ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੇਰੇ ਨਾਲ ਜਿਹੜੇ ਸ਼ਾਮ ਦੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ ਪਟਿਆਲਾ ਸਟੂਡੀਓਜ਼ ਤੋਂ। ਬਲਤੇਜ ਪੰਨੂ ਜੀ ਨਿੱਕੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ, ਬਹੁਤ ਮਿਹਰਬਾਨੀ ਜੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਨੀਵਰਸਿਟੀ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ ਤੋਂ, ਸੁਰਿੰਦਰ ਸਿੰਘ ਚੌਹਾਨ ਬੇਕਰਸਫੀਲਡ ਤੋਂ, ਸਤਨਾਮ ਸਿੰਘ ਬੇਕਰਸਫੀਲਡ ਤੋਂ, ਸੁਖਚੈਨ ਸਿੰਘ ਬੇਕਰਸਫੀਲਡ ਤੋਂ ਅਤੇ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਵੈਜ ਨੋਨ ਵੈਜ ਇੰਡੀਅਨ ਸਟਾਈਲ ਪੀਜ਼ਾ ਆਰਡਰ ਕਰ ਸਕਦੇ ਹੋ। ਇਹਨਾਂ ਦੇ ਪੀਜ਼ੇ ਆਰਡਰ ਕਰਨ ਦੇ ਲਈ ਲੋਕੇਸ਼ਨ ਜਾਣਨ ਦੇ ਲਈ ਵੈਬਸਾਈਟ ਵਿਜ਼ਿਟ ਕਰੋ www.chicagopizzatwist.com ਅਤੇ 10% ਡਿਸਕਾਊਂਟ ਲੈਣ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਅਤੇ ਆਓ ਹੁਣ ਖਬਰਾਂ ਦੇ ਉੱਤੇ ਨਜ਼ਰ ਬਣਾਉਣ ਦਾ ਸਿਲਸਿਲਾ ਕਰਦੇ ਹਾਂ ਸ਼ੁਰੂ। ਪੰਨੂ ਜੀ, ਪਹਿਲੀ ਖਬਰ ਦੇ ਉੱਤੇ ਜਿਹੜੀ ਆ ਜੇ ਨਜ਼ਰ ਮਾਰੀਏ, ਕਹਿੰਦੇ ਸਿਆਸਤਦਾਨ ਡੋਪ ਖੇਡਣ ਲੱਗੇ। ਬਿਲਕੁਲ ਜੀ, ਇਹ ਹੈ ਕਿ ਜਿਹੜਾ 2 ਦਿਨ ਪਹਿਲਾਂ ਫੈਸਲਾ ਕੀਤਾ ਗਿਆ ਸੀ ਸਰਕਾਰ ਦਾ ਆਇਆ ਕਿ ਸਰਕਾਰੀ ਕਰਮਚਾਰੀ ਤੇ ਪੁਲਿਸ ਵਾਲੇ ਜਿਹੜੇ ਆ ਉਹਨਾਂ ਦਾ ਡੋਪ ਟੈਸਟ ਹੋਊਗਾ ਭਰਤੀ ਦੇ ਸਮੇਂ, ਉਹਨਾਂ ਦੀ ਤਰੱਕੀ ਦੇ ਸਮੇਂ ਤੇ ਵਿੱਚੋਂ ਵਿਚਾਲੇ ਵੀ ਮਾਮਲਾ। ਹਾਲਾਂਕਿ ਇਹ ਵੀ ਚੱਲ ਰਿਹਾ ਹੈ ਕਿ ਪੰਚਾਇਤੀ ਚੋਣਾਂ ਜਿਹੜੀਆਂ ਹੋਣੀਆਂ ਨੇ ਇਹਦੇ ਵਿੱਚ ਵੀ ਸੰਭਾਵੀ ਰੂਪ ਦੇ ਵਿੱਚ ਇਹ ਡੋਪ ਟੈਸਟ ਵਾਲੀ ਸ਼ਰਤ ਜਿਹੜੀ ਆ ਉਹ ਲਾਈ ਜਾ ਸਕਦੀ ਆ। ਪਰ ਇਹ ਮਾਮਲਾ ਹੋਰ ਹੀ ਪਾਸੇ ਨੂੰ ਜਿਹੜਾ ਦੀ ਉਹ ਤਲਕਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਜਾਰੀ ਹੈ। ਇਹਦੇ ਵਿੱਚ ਤਕਰੀਬਨ ਸਾਰੀਆਂ ਸਿਆਸੀ ਪਾਰਟੀਆਂ ਜਿਹੜੀਆਂ ਨਾ ਉਹ ਮਿਲ ਕੇ ਜਿਹੜਾ ਦੀ ਆਪਣਾ ਰੋਲ ਨਿਭਾ ਰਹੀਆਂ ਨੇ, ਕਿਉਂਕਿ ਸਿਆਸੀ ਪਾਰਟੀਆਂ ਕਦੇ ਨਹੀਂ ਚਾਹੁੰਦੀਆਂ ਕਿ ਲੋਕ ਜਿਹੜੇ ਆ ਉਹਨਾਂ ਤੋਂ ਬੇਮੁਹਾਰੇ ਹੋ ਕੇ ਕੋਈ ਮੁਹਿੰਮ ਚਲਾ ਲੈਣ ਤੇ ਉਦੋਂ ਸਫਲਤਾ ਜਿਹੜੀ ਆ ਜੀ ਉਹ ਮਿਲ ਜੇ। ਜਾਂ ਤਾਂ ਉਹ ਕਹਿੰਦੇ ਆ ਕਿ ਕਲਗੀ ਜਿਹੜੀ ਉਹਨਾਂ ਦੇ ਸਿਰ ਦੇ ਉੱਤੇ ਰਹਿਣੀ ਚਾਹੀਦੀ ਆ, ਨਹੀਂ ਤਾਂ ਕਲਗੀ ਹੀ ਨਹੀਂ ਹੈ। ਇਸੇ ਕਰਕੇ ਇਹ ਵਿੱਚੋਂ ਇਹ ਚੱਲ ਪਿਆ ਕਿ ਜਿਹੜੇ ਇਕੱਲੇ ਸਰਕਾਰੀ ਕਰਮਚਾਰੀ ਤੇ ਪੁਲਿਸ ਵਾਲੇ ਕਿਉਂ, ਸਿਆਸਤਦਾਨਾਂ ਦਾ ਵੀ ਡੋਪ ਟੈਸਟ ਜਿਹੜਾ ਦੀ ਹੋਵੇ। ਇਹ ਇੱਕ ਕੈਲਕੂਲੇਟਡ ਗੇਮ ਦੇ ਤਹਿਤ ਅੱਗੇ ਵਧਾਤਾ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਜਿਹੜੇ ਕੈਬਨਿਟ ਮੰਤਰੀ ਨੇ ਉਹ ਆਪਣਾ ਡੋਪ ਟੈਸਟ ਕਰਵਾਉਣ ਚਲੇ ਗਏ। ਹਾਲਾਂਕਿ ਡਾਕਟਰਾਂ ਨੇ ਰੋਕ ਦਿੱਤਾ ਉਹਨਾਂ ਨੂੰ ਕਿ ਕੋਈ ਦਵਾਈ ਲੈਂਦੇ ਆ ਕਿ ਉਹ ਪਹਿਲਾਂ ਛੱਡ ਕੇ ਤੇ 72 ਘੰਟੇ ਬਾਅਦ ਆਓ। ਆਮ ਆਦਮੀ ਪਾਰਟੀ ਦੇ ਅਮਨ ਅਰੋੜਾ ਜਿਹੜੇ ਸੀ ਉਹ ਵੀ ਜਾ ਵੜੇ ਆਪਣਾ ਡੋਪ ਟੈਸਟ ਜਿਹੜਾ ਜੀ ਉਹ ਕਰਵਾਉਣ ਦੇ ਵਾਸਤੇ। ਸੁਖਬੀਰ ਸਿੰਘ ਬਾਦਲ ਹੋਰਾਂ ਨੇ ਤਾਂ ਨਾ ਕਰਤੀ ਤੇ ਇਹ ਤਾਂ ਐਵੇਂ ਰਾਜਨੀਤੀ ਆ, ਏਦਾਂ ਜਿਹੜਾ ਡੋਪ ਟੈਸਟ ਨਾਲ ਕੁਛ ਨਹੀਂ ਹੋਣਾ। ਇਹ ਸਾਰੀ ਦਿਹਾੜੀ ਜਿਹੜਾ ਸੀਗਾ ਨਾ ਜੀ, ਤੁਸੀਂ ਸਹੀ ਦੇਖੋ ਤਾਂ ਜਿਹੜੀਆਂ ਬਹੁਤੀਆਂ ਖਬਰਾਂ ਸੀ, ਜਿਹੜੇ ਥਾਂ ਦੇ ਉੱਤੇ ਰੋਸ ਲੋਕਾਂ ਦੇ ਆ ਰਹੇ ਸੀਗੇ, ਮੌਤਾਂ ਦੀ ਜਿਹੜੀ ਸਾਰੀ ਜਾਣਕਾਰੀ ਆ ਰਹੀ ਸੀ, ਉੱਥੇ ਇਹ ਜਿਹੜੀ ਖਬਰ ਸੀ ਉਹਨੇ ਥਾਂ ਮੱਲ ਲਈ। ਇਹ ਕੈਲਕੂਲੇਟਡ ਸਾਰਾ ਕੁਛ ਜਿਹੜਾ ਵੀ ਹੋਇਆ ਉਹਦੇ ਕਰਕੇ ਥਾਂ ਮਿਲਣ ਕਰਕੇ ਫਿਰ ਸ਼ਾਮੀ ਇਹਨੂੰ ਹਵਾ ਪੂਰੀ ਉਦੋਂ ਮਿਲ ਗਈ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਜਿਹੜਾ ਵੀ ਕਹਿਤਾ ਕਿ ਉਹਨਾਂ ਦੇ ਜਿਹੜੇ ਡੋਪ ਟੈਸਟ ਦੀ ਮੰਗ ਉੱਠ ਰਹੀ ਆ ਉਹ ਆਪਣਾ ਡੋਪ ਟੈਸਟ ਕਰਵਾਉਣ ਦੇ ਵਾਸਤੇ ਤਿਆਰ ਨਹੀਂ। ਪਰ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਬਾਕੀ ਹੋਰ ਚੁਣੇ ਹੋਏ ਨੁਮਾਇੰਦੇ ਆ ਉਹਨਾਂ ਦੇ ਉੱਤੇ ਉਹ ਜ਼ੋਰ ਨਹੀਂ ਦੇਣਗੇ, ਇਹ ਉਹਨਾਂ ਦੀ ਮਰਜ਼ੀ ਦੇ ਉੱਤੇ ਨਿਰਭਰ ਹੈ। ਔਰ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਕੁਝ ਸਾਥੀ ਮੰਤਰੀਆਂ ਸਣੇ ਕੁਝ ਸਿਆਸਤਦਾਨ ਪਹਿਲਾਂ ਹੀ ਆਪਣੇ ਤੌਰ ਦੇ ਉੱਤੇ ਡੋਪ ਟੈਸਟ ਕਰਾਉਣ ਦੀ ਇੱਛਾ ਜਿਹੜੀ ਹੈ ਜੀ ਉਹ ਜਾਰੀ ਕਰ ਚੁੱਕੇ ਨੇ, ਇੱਛਾ ਜ਼ਾਹਰ ਕਰ ਚੁੱਕੇ ਨੇ। ਉਹਨਾਂ ਨੇ ਕਿਹਾ ਕਿ ਮੈਨੂੰ ਡੋਪ ਟੈਸਟ ਕਰਾਉਣ ਦੇ ਵਿੱਚ ਕੋਈ ਸਮੱਸਿਆ ਨਹੀਂ। ਐਕਚੁਅਲੀ ਇਹ ਤਾਂ ਇੱਕ ਹੋਪ ਟੈਸਟ ਹੈ ਜਿਹੜਾ ਕਿ ਡੋਪ ਟੈਸਟ ਦੇ ਵਿੱਚ ਜਿਹੜਾ ਜੀ ਉਹ ਬਦਲਿਆ ਜਾ ਰਿਹਾ ਹੈ। ਦੇਖਣਾ ਤਾਂ ਇਹ ਆ ਕਿ ਸਰਕਾਰ ਜਿਹੜੀ ਆ ਇਹਨੂੰ ਰੋਕਣ ਦੇ ਵਾਸਤੇ, ਸਮਗਲਿੰਗ ਜਿਹੜੀ ਹੋ ਰਹੀ ਇਹਨੂੰ ਰੋਕਣ ਦੇ ਵਾਸਤੇ ਲੋਕਾਂ ਦਾ ਹੋਪ ਜਿਹੜਾ ਜੀ ਉਹ ਕਾਇਮ ਰੱਖਦੀ ਆ ਜਾਂ ਡੋਪ ਦੇ ਵਿੱਚ ਜਿਹੜਾ ਜੀ ਉਹ ਉਲਝਾ ਦਿੰਦੀ। ਜੀ ਤੇ ਕੀ ਇਸ ਦਾ ਤੁਹਾਡੇ ਹਿਸਾਬ ਦੇ ਨਾਲ ਅਸਰ ਜਿਹੜੇ ਲੋਕਾਂ ਦੇ ਵਿੱਚ ਜਿਹੜੀ ਆਪ ਮੁਹਾਰੇ ਜਿਹੜੀ ਹੁਣ ਮੁਹਿੰਮ ਚੱਲ ਰਹੀ ਹੈ ਉਸ ਉੱਤੇ ਕੋਈ ਪੈ ਰਿਹਾ? ਲੋਕ ਉਸ ਦੇ ਬਾਰੇ ਜ਼ਿਆਦਾ ਗੱਲ ਕਰ ਰਹੇ ਆ ਜਾਂ ਇੱਧਰਲੇ ਪਾਸੇ? ਉਹਦੇ ਤੇ ਕੋਈ ਅਸਰ ਨਹੀਂ ਹੋਣਾ ਜੀ। ਐਕਚੁਅਲੀ ਉਹ ਨਿਕਲ ਚੁੱਕੀ ਹੋਈ ਆ ਇਹਨਾਂ ਸਾਰੀਆਂ ਜਿਹੜੀਆਂ ਚੀਜ਼ਾਂ ਤੋਂ ਜਿਹੜਾ ਜੀ ਉਹ ਅੱਗੇ ਜਿਹੜੇ ਪਹਿਲੇ ਪੜਾਅ ਹੁੰਦੇ ਆ ਜਿਹਦੇ ਵਿੱਚ ਇਸ ਤਰ੍ਹਾਂ ਦਾ ਕੰਮ ਜਿਹੜਾ ਜੀ ਉਹ ਕੀਤਾ ਜਾਂਦਾ ਉਦੋਂ ਇਹਨੂੰ ਹਲਕੇ ਦੇ ਵਿੱਚ ਜਿਹੜਾ ਜੀ ਉਹ ਸਿਆਸੀ ਪਾਰਟੀਆਂ ਨੇ ਲੈ ਲਿਆ, ਫੇਸਬੁੱਕੀ ਮੁਹਿੰਮ ਦੇ ਤੌਰ ਦੇ ਉੱਤੇ ਜਿਹੜਾ ਜੀ ਉਹ ਲੈ ਲਿਆ। ਇਸ ਕਰਕੇ ਉਹ ਨਿਕਲ ਚੁੱਕੀ ਹੋਈ ਹੈ ਜੀ। ਹੁਣ ਸ਼ਾਇਦ ਕੋਈ ਪਿੰਡ ਜਿਹੜਾ ਜੀ ਕਸਬਾ ਵਾਂਝਾ ਹੋਵੇ ਜਿੱਥੇ ਇਸ ਮੁਹਿੰਮ ਦਾ ਜਿਹੜਾ ਉਹ ਅਸਰ ਨਹੀਂ ਵੇਖਣ ਨੂੰ ਜਿਹੜਾ ਉਹ ਮਿਲ ਰਿਹਾ।
ਵੱਖੋ ਵੱਖਰੇ ਤਰੀਕੇ ਦੇ ਜਿਹੜੇ ਅਸਰ ਦੇਖਣ ਨੂੰ ਮਿਲ ਰਹੇ ਆ। ਇਧਰ ਤਰਨਤਾਰਨ ਦੇ ਨੇੜੇ ਪਿੰਡ ਹੈ, 26 ਦੇ ਕਰੀਬ ਨੌਜਵਾਨ ਨੇ ਜਿਹੜੇ ਉਹਨਾਂ ਨੇ ਤੌਬਾ ਕੀਤੀ ਆ। ਪਿੰਡ ਵਾਲੇ ਉਹਨਾਂ ਨੂੰ ਗੁਰਦੁਆਰੇ 'ਚ ਰੱਖ ਕੇ ਉਹਨਾਂ ਦੀ ਸੇਵਾ ਕਰ ਰਹੇ ਆ। ਡਾਕਟਰ ਉੱਥੇ ਸੱਦਿਆ ਆ ਕਿ ਉਹ ਦੁੱਧ ਸਾਰਾ ਕੁਝ ਉਹਨਾਂ ਦੀਆਂ ਮਾਲਸ਼ਾਂ ਕਰ ਰਹੇ ਆ। ਇਸ ਲੈਵਲ ਦਾ ਜਿਹੜਾ ਜੀ ਉਹ ਪੋਜ਼ਿਟਿਵ ਦੇਖਣ ਨੂੰ ਜਿਹੜਾ ਜੀ ਉਹ ਮਿਲ ਰਿਹਾ ਹੋਇਆ। ਹੁਣ ਅੱਜ ਜਿਹੜਾ ਦਿਨ ਬੜਾ ਅਹਿਮ ਹੈ। ਅੱਜ ਜਾਗੋ ਦਾ ਜਿਹੜਾ ਸੱਦਾ ਦਿੱਤਾ ਗਿਆ ਔਰ ਕੱਲ ਨੂੰ ਜਿਹੜਾ ਜੀ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਹੈਗੀ ਮਨੁੱਖੀ ਚੇਨ ਬਣਾਉਣ ਦੀ ਅਪੀਲ ਲੋਕਾਂ ਨੂੰ ਕੀਤੀ ਗਈ ਆ। ਮੇਨ ਜਿਹੜਾ ਜੀ ਲੁਧਿਆਣੇ ਦੇ ਵਿੱਚ ਭਾਰਤ ਨਗਰ ਚੌਕ ਤੋਂ ਜਿਹੜੀ ਇਹ ਚੇਨ ਬਣੂਗੀ। ਬਾਕੀ ਥਾਵਾਂ ਦੇ ਉੱਤੇ ਵੀ ਲੋਕਾਂ ਨੂੰ ਇਹ ਸੱਦਾ ਦਿੱਤਾ ਜਾਊਗਾ ਕਿ ਜ਼ਰੂਰੀ ਨਹੀਂ ਤੁਸੀਂ ਸਾਰੇ ਦੇ ਸਾਰੇ ਲੁਧਿਆਣੇ ਪਹੁੰਚੋ, ਨਾ ਇਹ ਪੋਸੀਬਲ ਜਿਹੜਾ ਜੀ ਹੋ ਸਕਦਾ, ਨਾ ਏਡੀ ਵੱਡੀ ਜਿਹੜੀ ਹੈ ਜੀ ਉਹ ਜਿਹੜੀ ਜਨਤਾ ਉਹ ਸੰਭਾਲੀ ਜਾ ਸਕਦੀ ਹੈ। ਉੱਥੇ ਕੋਈ ਸਮੱਸਿਆ ਨਾ ਆਵੇ ਜਿਹੜੀ ਜੀ ਲੁਧਿਆਣੇ ਦੇ ਵਿੱਚ। ਇਸ ਕਰਕੇ ਇਹ ਆਖਿਆ ਗਿਆ ਕਿ ਜਿਹੜੇ ਦੂਰ ਦਰੇਡੇ ਰਹਿੰਦੇ ਆ ਉਹ ਆਪੋ ਆਪਣੇ ਸ਼ਹਿਰਾਂ, ਪਿੰਡਾਂ, ਕਸਬਿਆਂ ਦੀਆਂ ਜਿਹੜੀਆਂ ਮੇਨ ਸੜਕਾਂ ਨੇ ਉਹਨਾਂ ਦੇ ਉੱਤੇ ਭਲਕੇ ਸਵੇਰੇ 11 ਵਜੇ ਨਿਕਲਣ ਤੇ ਇਸ ਮਰੋ ਜਾਂ ਵਿਰੋਧ ਕਰੋ ਮੁਹਿੰਮ ਦਾ ਜਿਹੜਾ ਜੀ ਉਹ ਇਹਦੇ ਵਿੱਚ ਪਾਰਟੀਸਪੇਟ ਜਿਹੜਾ ਜੀ ਉਹ ਕਰਨ। ਤੋਂ ਇਹ ਖਬਰਾਂ ਫੈਲਾਈਆਂ ਤਾਂ ਜਾ ਰਹੀਆਂ ਨੇ। ਅੱਜ ਠੀਕ ਹੈ ਕਿ ਖਬਰਾਂ ਜਿਹੜੀਆਂ ਉਹ ਮੁੱਖ ਪੰਨੇ ਦੇ ਉੱਤੇ ਮੱਲੀਆਂ ਹੋਈਆਂ ਨੇ, ਪਰ ਲੋਕੀ ਖਬਰਾਂ ਦੇ ਕਰਕੇ ਨਹੀਂ ਇਹ ਸਾਰਾ ਕੁਝ ਜਿਹੜਾ ਜੀ ਉਹ ਕਰ ਰਹੇ। ਇਹਦਾ ਕੋਈ ਅਸਰ ਨਹੀਂ ਹੈਗਾ। ਜੀ ਜੀ ਬਿਲਕੁਲ, ਸੋਸ਼ਲ ਮੀਡੀਆ ਇੱਕ ਬੜੀ ਅਹਿਮ ਭੂਮਿਕਾ ਇਸ ਦੇ ਵਿੱਚ ਨਿਭਾ ਰਿਹਾ ਆ ਅਤੇ ਹੁਣ ਆਮ ਲੋਕਾਂ ਤੱਕ ਇਹ ਜਿਹੜੀ ਆਵਾਜ਼ ਪਹੁੰਚੀ ਹੋਈ ਆ। ਅਤੇ ਪੰਨੂ ਜੀ ਆਪਾਂ ਅਗਲੀ ਜਿਹੜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਰਾਜਜੀਤ ਦੀਆਂ ਕਹਿੰਦੇ ਮੁਸ਼ਕਿਲਾਂ ਵੱਧ ਸਕਦੀਆਂ। ਦੇਖੋ ਜੀ ਐਕਚੁਅਲੀ ਇਹ ਮੁਹਿੰਮ ਦਾ ਅਸਰ ਹੈ ਜੀ ਜਿਹੜੀ ਤੁਸੀਂ ਗੱਲ ਪੁੱਛੀ ਸੀ। ਨਹੀਂ ਤਾਂ ਅਦਰਵਾਈਜ਼ ਇਹ ਕਿਹਾ ਜਾ ਰਿਹਾ ਜੀ ਕਿ ਰਾਜਜੀਤ ਨੂੰ SSP ਦੇ ਅਹੁਦੇ ਤੋਂ ਹਿਲਾਉਣਾ ਪੋਸੀਬਲ ਹੀ ਨਹੀਂ ਸੀ। ਤੁਸੀਂ ਆਪਣੇ ਤੌਰ ਦੇ ਉੱਤੇ ਜਿੰਨੇ ਲਿਸਨਰ ਨੇ ਉਹ ਮੋਗੇ ਦੇ ਵਿੱਚ ਕਿਸੇ ਬੰਦੇ ਨੂੰ ਫੋਨ ਕਰਕੇ ਇਹਦੇ ਸੰਬੰਧੀ ਪੁੱਛ ਲੈਣ, ਬੈਟਰ ਜਵਾਬ ਜਿਹੜਾ ਜੀ ਉੱਥੋਂ ਦੇ ਵਸਨੀਕ ਦੇ ਸਕਦੇ ਆ। ਔਰ ਇਹ ਜਿਹੜਾ ਵਿਵਾਦਤ ਪੁਲਿਸ ਆਫੀਸਰ ਹੈ ਸਾਬਕਾ SSP ਮੋਗਾ, ਉਹਦੇ ਉੱਤੇ ਸੰਕਟ ਦੇ ਬੱਦਲ ਜਿਹੜੇ ਜੀ ਇਸ ਵੇਲੇ ਮੰਡਰਾ ਰਹੇ ਆ। ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀਆਂ ਹਦਾਇਤਾਂ ਦੇ ਉੱਤੇ ਰਾਜ ਦੇ ਗ੍ਰਹਿ ਵਿਭਾਗ ਨੇ ਇਸ ਪੁਲਿਸ ਅਧਿਕਾਰੀ ਦਾ ਰਿਕਾਰਡ ਜਿਹੜਾ ਉਹ ਤਿਆਰ ਕਰਨਾ ਸ਼ੁਰੂ ਕੀਤਾ। STF ਦੇ ਮੁਖੀ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਰਾਜਜੀਤ ਸਿੰਘ ਨਾਲ ਸੰਬੰਧਿਤ ਸਬੂਤ ਤੇ ਜਾਣਕਾਰੀ ਗ੍ਰਹਿ ਵਿਭਾਗ ਦੇ ਨਾਲ ਸਾਂਝੀ ਕੀਤੀ ਜਾਵੇ, ਕਿਉਂਕਿ ਜਿਹੜਾ ਇੰਸਪੈਕਟਰ ਫੜਿਆ ਗਿਆ ਸੀ ਇੰਦਰਜੀਤ, ਉਦੋਂ ਬਾਅਦ ਜਿਹੜੀ ਉਹਦੀ ਇਨਵੈਸਟੀਗੇਸ਼ਨ ਹੋਈ ਉਹਦੇ ਤੋਂ ਰਾਜਜੀਤ ਸਿੰਘ ਹੋਰਾਂ ਦਾ ਨਾਮ ਸਾਹਮਣੇ ਆਇਆ। ਇੱਥੋਂ ਹੀ ਸਾਰਾ ਖਲਾਰਾ ਪਿਆ ਸੀਗਾ ਔਰ ਇਹ ਹਰਪ੍ਰੀਤ ਸਿੰਘ ਸਿੱਧੂ ਹੋਰਾਂ ਨੇ ਹੀ ਜਿਹੜੀ ਇਹਦੀ ਇਨਵੈਸਟੀਗੇਸ਼ਨ ਕੀਤੀ ਸੀਗੀ ਔਰ ਉਹਨਾਂ ਦੇ ਕੋਲੇ ਇਹ ਸਾਰੀ ਜਿਹੜੀ ਪੁਖਤਾ ਜਾਣਕਾਰੀ ਹੈ। ਮੁੱਖ ਮੰਤਰੀ ਹੋਰਾਂ ਨੇ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਸੀ ਉਹਦੇ ਵਿੱਚ ਆਪਣੇ ਸਾਥੀ ਮੰਤਰੀਆਂ ਨੂੰ ਇਹ ਕਿਹਾ ਸੀਗਾ ਜੀ ਕਿ ਰਾਜਜੀਤ ਸਿੰਘ ਤੇ DSP ਦਲਜੀਤ ਸਿੰਘ ਢਿੱਲੋਂ ਨੂੰ ਧਾਰਾ 311 ਦੀ ਵਰਤੋਂ ਕਰਕੇ ਬਰਖਾਸਤ ਕੀਤਾ ਜਾਊਗਾ। DSP ਢਿੱਲੋਂ ਇੱਕ ਹੌਲਦਾਰ ਨੂੰ ਤਾਂ ਜਿਹੜਾ ਜੀ ਉਸੇ ਦਿਨ ਹੀ ਬਰਖਾਸਤ ਕਰਤਾ ਸੀਗਾ ਜਦੋਂ ਕਿ ਮੋਗੇ ਦੇ ਸਾਬਕਾ SSP ਕੋਈ ਕਾਰਵਾਈ ਜਿਹੜੀ ਹੈ ਜੀ ਇਹ ਅਜੇ ਰੱਖ ਲਈ ਗਈ ਸੀਗੀ। ਇਹਦਾ ਜਿਹੜਾ ਜੀ ਇਹ ਹੋ ਸਕਦਾ ਹੈ ਕਿ ਇਹ ਹੋਵੇ ਕਿ ਕਿਤੇ ਜਿਹੜੇ ਆਫੀਸਰ ਨੇ ਉਹਨਾਂ ਦੇ ਅੰਦਰ ਜਿਹੜਾ ਪੈ ਨਾ ਜਾਵੇ ਜੀ, ਉਹਨਾਂ ਦੇ ਅੰਦਰ ਜਾਂ ਖਲਾਰਾ ਜਿਹੜਾ ਉਹ ਨਾ ਪੈ ਜਾਵੇ। ਇਸ ਕਰਕੇ ਜਿਹੜਾ ਸੀਗਾ ਇਹਨੂੰ ਸਾਈਡ 'ਤੇ ਰੱਖਿਆ ਗਿਆ ਸੀਗਾ। ਹੁਣ ਰਾਜਜੀਤ ਸਿੰਘ ਭਾਵੇਂ ਪਿਛਲੇ ਸਾਲਾਂ ਤੋਂ ਵਿਵਾਦਾਂ ਦੇ ਵਿੱਚ ਘਿਰਿਆ ਰਿਹਾ, ਪਰ ਪਿਛਲੇ ਸਾਲ ਪੁਲਿਸ ਦੇ ਇੱਕ ਇੰਸਪੈਕਟਰ ਜਿਹੜਾ ਜੀ ਉਹਦੇ ਤੋਂ ਬਾਅਦ ਜਦੋਂ ਗੰਭੀਰ ਦੋਸ਼ ਲੱਗੇ ਤਾਂ ਇਹ ਸਾਰੀ ਕਹਾਣੀ ਜਿਹੜੀ ਸੀਗੀ ਜੀ ਉਹ ਸਾਹਮਣੇ ਆਈ। ਉਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀਆਂ ਹਦਾਇਤਾਂ ਦੇ ਉੱਤੇ DGP ਰੈਂਕ ਦੇ ਅਧਿਕਾਰੀ ਸਿਧਾਰਥ ਚਟੋਪਾਧਿਆ ਦੇ ਉੱਤੇ ਅਗਵਾਈ ਦੇ ਹੇਠ ਬਣੀ ਜਿਹੜੀ SIT ਸੀ ਉਹਨੇ ਨਵੇਂ ਸਬੂਤ ਰਾਜਜੀਤ ਦੇ ਖਿਲਾਫ ਜਿਹੜੇ ਜੀ ਉਹ ਦੇ ਦਿੱਤੇ। SIT ਨੇ ਇਹਦੇ ਮੁਖੀ ਤਾਂ ਜਿਹੜੇ DGP ਸੁਰੇਸ਼ ਅਰੋੜਾ ਤੇ DGP ਇੰਟੈਲੀਜੈਂਸ ਦਿਨਕਰ ਗੁਪਤਾ ਦੇ ਉੱਪਰ ਰਾਜਜੀਤ ਦੀ ਮਦਦ ਕਰਨ ਦੇ ਦੋਸ਼ ਜਿਹੜੇ ਜੀ ਉਹ ਲਾਏ ਜੀ। ਪਿਛਲੇ ਦਿਨੀ ਇੱਥੋਂ ਦੇ ਇੱਕ TV ਚੈਨਲ ਨੇ ਰਾਜਜੀਤ ਸਿੰਘ ਦੀਆਂ ਬਣਾਈਆਂ ਹੋਈਆਂ ਜਿਹੜੀਆਂ ਪ੍ਰਾਪਰਟੀਜ਼ ਸੀਗੀਆਂ ਉਹ ਨਸ਼ਰ ਕਰਤੀਆਂ ਤੇ ਕਿਤੇ ਕਿਤੇ ਉਹਨੇ ਜਿਹੜੀਆਂ ਜੀ ਇਹ ਪ੍ਰਾਪਰਟੀਜ਼ ਬਣਾਈਆਂ ਨੇ। ਹੁਣ ਇਹ ਕਿਹਾ ਜਾ ਰਿਹਾ ਕਿ ਇਸ ਪੁਲਿਸ ਅਫਸਰ ਨੇ 6 ਮਹੀਨੇ ਪਹਿਲਾਂ ਇਹਦੇ ਉੱਤੇ ਕਾਰਵਾਈ ਹੋਣ ਦੇ ਅਸਾਰ ਸੀਗੇ, ਪਰ ਇੱਕ ਸੀਨੀਅਰ ਪੁਲਿਸ ਦੀ ਅਧਿਕਾਰੀ ਦੀ ਸ਼ਹਿ ਦੇ ਉੱਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ADGP ਹਰਪ੍ਰੀਤ ਸਿੰਘ ਸਿੱਧੂ ਦੇ ਖਿਲਾਫ ਪਟੀਸ਼ਨ ਦਾਇਰ ਹੋਣ ਕਰਕੇ ਸਾਰਾ ਮਾਮਲਾ ਜਿਹੜਾ ਜੀ ਉਹ ਲਟਕ ਗਿਆ ਸੀਗਾ। ਪਰ ਇਹ ਕਿਹਾ ਜਾ ਰਿਹਾ ਹੁਣ ਤਾਜ਼ਾ ਹਾਲਾਤ ਸਰਕਾਰ ਦੇ ਉੱਤੇ ਬਣਿਆ ਦਬਾਅ ਜਿਹੜਾ ਉਹ ਵੀ ਕੰਮ ਜਿਹੜਾ ਜੀ ਉਹ ਕਰ ਰਿਹਾ, ਇਸ ਕਰਕੇ ਇਹਦੇ ਉੱਤੇ ਕਾਰਵਾਈ ਲਗਭਗ ਤੈਅ ਆ। ਔਰ ਦੂਸਰਾ ਜਿਹੜਾ ਇਹਦੀ ਜਗ੍ਹਾ ਦੇ ਉੱਤੇ SSP ਲਾਇਆ ਗਿਆ ਉਹਦੇ ਸੰਬੰਧੀ ਵੀ ਇਹ ਕਿਹਾ ਗਿਆ ਕਿ ਮੁੱਖ ਮੰਤਰੀ ਹੋਰਾਂ ਨੇ ਜਿਹੜੀ ਜਾਣਕਾਰੀ ਹੈ ਉਹ ਸਾਰੀ ਦੀ ਸਾਰੀ ਆਪਣੇ ਕੋਲ ਤਲਬ ਕਰ ਲਈ ਹੈ।
ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਪੰਨੂ ਜੀ, ਵੀ ਅਜਨਾਲੇ ਦੇ ਨਜ਼ਦੀਕ ਕਹਿੰਦੇ ਭੇਦ ਭਰੇ ਹਾਲਾਤਾਂ ਦੇ ਵਿੱਚ 3 ਲਾਸ਼ਾਂ ਮਿਲੀਆਂ। ਇਹ ਪਿੰਡ ਬਾਕੋਵਾਲ ਤੇ ਅਜਨਾਲੇ ਦੇ ਨੇੜੇ ਪੈਂਦਾ, ਔਰ ਇੱਥੋਂ 3 ਔਰਤਾਂ ਦੀਆਂ ਲਾਸ਼ਾਂ ਮਿਲੀਆਂ ਨੇ ਜੀ। 3 ਪੀੜ੍ਹੀਆਂ ਤੁਸੀਂ ਕਹਿ ਲਓ, ਇੱਕ ਮਾਂ ਆ, ਉਹਦੀ ਧੀ ਆ ਤੇ ਦੋਹਤੀ ਜੀ। ਇਲਾਕੇ ਦੇ ਵਿੱਚ ਬੜਾ ਸਹਿਮ ਜਿਹੜਾ ਜੀ ਉਹ ਫੈਲਿਆ ਹੋਇਆ। ਇਹ ਕਿਹਾ ਗਿਆ ਕਿ 85 ਸਾਲਾਂ ਦੀ ਕਰਤਾਰ ਕੌਰ, ਉਹਦੀ ਕੁੜੀ ਹਰਮੀਤ ਕੌਰ 50 ਸਾਲਾਂ ਦੀ, ਇਹ ਵਿਧਵਾ ਸੀਗੀ ਜੀ, ਔਰ ਉਹਦੀ ਦੋਹਤੀ ਦਿਲਪ੍ਰੀਤ ਕੌਰ ਜਿਹੜੇ ਜੀ, ਇਹ 3 ਔਰਤਾਂ ਇੱਥੇ ਰਹਿੰਦੀਆਂ ਸੀਗੀਆਂ। 3 ਜੁਲਾਈ ਨੂੰ ਸ਼ਾਮ ਦੇ ਸਮੇਂ ਗੁਆਂਢੀਆਂ ਦੇ ਘਰੋਂ ਪੱਖਾ ਲੈ ਕੇ ਆਏ ਸੀਗੇ। 4 ਜੁਲਾਈ ਸਾਰਾ ਦਿਨ ਕੋਈ ਨਜ਼ਰ ਨਹੀਂ ਆਇਆ। ਰਿਸ਼ਤੇਦਾਰਾਂ ਦਾ ਗੁਆਂਢੀਆਂ ਨੂੰ ਫੋਨ ਆਇਆ ਕਿ ਮਾਤਾ ਕਰਤਾਰ ਕੌਰ ਦੇ ਘਰ ਕੱਲ ਦਾ ਕੋਈ ਫੋਨ ਨਹੀਂ ਚੁੱਕ ਰਿਹਾ, ਕਿ ਪਤਾ ਕਰੋ। ਜਦੋਂ ਗੁਆਂਢੀਆਂ ਨੇ ਜਾ ਕੇ ਦਰਵਾਜ਼ਾ ਖੜਕਾਇਆ, ਕਿਸੇ ਨੇ ਆਵਾਜ਼ ਨਾ ਦਿੱਤੀ। ਅੰਦਰ ਜਾ ਕੇ ਦੇਖਿਆ ਤਾਂ 3 ਜਿਹੜੀਆਂ ਲਾਸ਼ਾਂ ਦੇ ਰੂਪ ਦੇ ਵਿੱਚ ਤਬਦੀਲ ਹੋਈਆਂ ਪਈਆਂ ਸੀਗੀਆਂ। ਲੱਗ ਰਿਹਾ ਮੁੱਢਲੇ ਤੌਰ ਦੇ ਉੱਤੇ ਕਿ ਇਹਨਾਂ ਦੀ ਮੌਤ ਜਿਹੜੀ ਆ ਉਹ ਗਲਾ ਘੁੱਟ ਕੇ ਕੀਤੀ ਗਈ ਆ, ਭਾਵ ਕਿ ਇਹ ਕਤਲ ਨੇ। ਕਰਤਾਰ ਕੌਰ ਪਹਿਲਾਂ ਆਪਣੇ ਪੁੱਤ ਕੁਲਵੰਤ ਸਿੰਘ ਦੇ ਨਾਲ ਰਹਿੰਦੀ ਸੀ, ਜਿਹਦਾ ਵਿਆਹ ਨਹੀਂ ਸੀ ਹੋਇਆ, ਔਰ ਕੁਲਵੰਤ ਸਿੰਘ ਦੀ 2-3 ਮਹੀਨੇ ਪਹਿਲਾਂ ਮੌਤ ਹੋ ਗਈ ਸੀ, ਜਿਹਦੇ ਕਰਕੇ ਕਰਤਾਰ ਕੌਰ ਆਪਣੀ ਕੁੜੀ ਹਰਮੀਤ ਕੌਰ ਤੇ ਦੋਹਤੀ ਦਿਲਪ੍ਰੀਤ ਦੇ ਕੋਲੇ ਆ ਕੇ ਜਿਹੜਾ ਉਹ ਰਹਿਣ ਲੱਗਦੀ ਸੀ। ਜ਼ਮੀਨ ਦਾ ਕੋਈ ਵਿਵਾਦ ਜਿਹੜਾ ਜੀ ਉਹ ਦੱਸਿਆ ਜਾ ਰਿਹਾ। ਪੁਲਿਸ ਕਹਿੰਦੀ ਹੈ ਕਿ ਉਹਦੇ ਕੋਲੇ ਕੁਛ ਜਿਹੜੇ ਟਿਪ ਨੇ ਉਹ ਆਏ ਨੇ, ਜਿਹਦੇ ਕਰਕੇ ਛੇਤੀ ਇਹਨਾਂ ਦੀ ਗ੍ਰਿਫਤਾਰੀ ਜਿਹੜੇ ਕਾਤਲ ਨੇ ਉਹ ਹੋ ਸਕਦੀ ਆ ਉਹਨਾਂ ਦੀ। ਇਹ ਵੀ ਕਿਹਾ ਜਾ ਰਿਹਾ ਜੀ ਕਿ ਜਿਹੜੀ ਕਰਤਾਰ ਕੌਰ ਦੇ 3 ਪੁੱਤ ਗੁਰਦਿਆਲ ਸਿੰਘ, ਕੁਲਵੰਤ ਸਿੰਘ ਤੇ ਜਸਵਿੰਦਰ ਸਿੰਘ ਆ, ਇਹਨਾਂ ਦੇ ਵਿੱਚੋਂ 2 ਦੀ ਮੌਤ ਹੋ ਗਈ ਆ, ਜਦੋਂ ਕਿ ਗੁਰਦਿਆਲ ਸਿੰਘ ਰਿਸ਼ੀਕੇਸ਼ ਵਿਖੇ ਹੈ ਜੀ, ਔਰ ਜਸਵਿੰਦਰ ਸਿੰਘ ਦੇ 2 ਬੇਟੇ ਵੀ ਇਸੇ ਪਿੰਡ ਦੇ ਵਿੱਚ ਰਹਿੰਦੇ ਆ। ਇਹ ਮਾਮਲਾ ਕਿਉਂਕਿ ਜਿਹੜਾ ਸਮਝ ਆਉਂਦੀ ਜਿਹੜੀ ਗੱਲ ਹੈ ਕਿ ਜੇ ਮਾਂ ਆ ਕੇ ਰਹਿਣ ਲੱਗੀ ਕੁੜੀ ਦੇ ਕੋਲੇ, ਕਿਉਂਕਿ ਉਹਦਾ ਇੱਕ ਮੁੰਡਾ ਜਿਹਦਾ ਵਿਆਹ ਨਹੀਂ ਸੀ ਹੋਇਆ ਉਹ ਮਰ ਗਿਆ, ਤਾਂ ਉਹਨਾਂ ਨੂੰ ਡਰ ਜਿਹੜਾ ਇੱਕ ਹੈ, ਸ਼ਾਇਦ ਇਹ ਹੋ ਸਕਦਾ ਕਿ ਇਹ ਜਾਇਦਾਦ ਕਿਤੇ ਮਾਂ ਕੁੜੀ ਦੇ ਨਾਂ ਨਾ ਕਰਦੇ, ਦੋਹਤੀ ਦੇ ਨਾਂ ਨਾ ਕਰਦੇ। ਸ਼ਾਇਦ ਇਹ ਕਹਾਣੀ ਜਿਹੜੀ ਹੈ ਜੀ ਇਸ ਐਂਗਲ ਦੇ ਉੱਤੇ ਕੰਮ ਕਰ ਰਹੀ ਆ ਪੁਲਿਸ ਜਿਹੜੀ ਜੀ। ਜਦੋਂ ਤੱਕ ਗ੍ਰਿਫਤਾਰੀ ਨਹੀਂ ਹੋ ਜਾਂਦੀ ਉਦੋਂ ਤੱਕ ਕਲੀਅਰ ਨਹੀਂ ਕੁਛ ਵੀ ਜਿਹੜਾ ਕਿਹਾ ਜਾ ਸਕਦਾ, ਪਰ ਇੰਨਾ ਕਿਹਾ ਗਿਆ ਹੈ ਕਿ ਪੁਲਿਸ ਨੇੜੇ ਤੇੜੇ ਪਹੁੰਚ ਚੁੱਕੀ ਹੈ ਕਾਤਲਾਂ ਦੀ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਪੰਨੂ ਜੀ, ਵੀ ਸੁਪਰੀਮ ਕੋਰਟ ਵੱਲੋਂ ਸੱਜਣ ਕੁਮਾਰ ਨੂੰ ਨੋਟਿਸ। ਚਲੀ ਜੀ, ਬਿਲਕੁਲ ਇਹ ਮਾਮਲਾ ਤਾਂ ਸੁਸਰੀ ਦੀ ਚਾਲ ਜਿਹੜਾ ਜੀ ਉਹ ਚੱਲ ਹੀ ਰਿਹਾ। ਕਦੇ ਮਾੜਾ ਮੋਟਾ ਥੋੜੀ ਜਿਹੀ ਆਸ ਦੀ ਜਿਹੜੀ ਵੱਜਦੀ ਆ, ਫੇਰ ਮੁੜ ਕੇ ਉੱਥੇ ਕਹਾਣੀ ਜਾ ਕੇ ਫੇਰ ਜਿਹੜੀ ਆ ਉਹ ਖੜੀ ਹੋ ਜਾਂਦੀ ਆ। ਸੁਪਰੀਮ ਕੋਰਟ ਨੇ ਦਿੱਲੀ ਦੇ ਵਿੱਚ ਵਾਪਰੇ ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਦੇ ਵਾਸਤੇ ਬਣਾਈ ਗਈ ਜਾਂਚ ਟੀਮ ਦੇ ਵੱਲੋਂ ਦਾਇਰ ਕੀਤੀ ਅਪੀਲ ਦੇ ਉੱਤੇ ਕਾਂਗਰਸੀ ਆਗੂ ਸੱਜਣ ਕੁਮਾਰ ਤੋਂ ਜਵਾਬ ਮੰਗਿਆ। ਦਿੱਲੀ ਹਾਈ ਕੋਰਟ ਨੇ ਸੱਜਣ ਕੁਮਾਰ ਨੂੰ ਜ਼ਮਾਨਤ ਦਿੱਤੀ ਸੀ, ਜਿਹਦੇ ਖਿਲਾਫ SIT ਨੇ ਅਰਜ਼ੀ ਦਾਖਲ ਕੀਤੀ ਹੈ। ਜਸਟਿਸ AK ਸੀਕਰੀ ਤੇ ਅਸ਼ੋਕ ਭੂਸ਼ਣ ਦੇ ਬੈਂਚ ਨੇ ਕਿਹਾ ਕਿ ਇਹ ਉਹ ਸਮਾਂ ਹੈ ਜਦੋਂ ਛੇਤੀ ਤੋਂ ਛੇਤੀ ਇਹ ਕੇਸ ਚਲਾਏ ਜਾਣ। ਇਹ ਲਾਈਨ ਜਿਹੜੀ ਹੈ ਜੀ ਬੜੀ ਅਹਿਮ ਹੈ ਸੁਪਰੀਮ ਕੋਰਟ ਦੇ ਫੈਸਲੇ ਦੇ ਵਿੱਚ ਕਿ ਇੰਨੇ ਸਾਲਾਂ ਤੋਂ ਬਾਅਦ ਇਹ ਲਾਈਨ ਜਿਹੜੀ ਹੈ ਜੀ ਉਹ ਆਈ ਹੈ। ਬੈਂਚ ਨੇ ਇਹ ਕਿਹਾ ਕਿ 30 ਸਾਲ ਪੁਰਾਣਾ ਕੇਸ ਹੈ, ਹਾਈ ਕੋਰਟ ਨੂੰ ਪੇਸ਼ਗੀ ਜ਼ਮਾਨਤ ਦੇਣ ਲਈ 200 ਸਫ਼ਿਆਂ ਦਾ ਫੈਸਲਾ ਦੇਣਾ ਪਿਆ। ਹਾਲਾਂਕਿ 40-50 ਸਫ਼ਿਆਂ ਦੇ ਵਿੱਚ ਜਿਹੜਾ ਜੀ ਉਹ ਸਰ ਜਾਂਦਾ। SIT ਦੇ ਵੱਲੋਂ ਪੇਸ਼ ਹੋਏ ਐਡੀਸ਼ਨਲ ਸੋਲਿਸਿਟਰ ਜਨਰਲ ਜਿਹੜੇ ਸੀਗੇ ਮਨਿੰਦਰ ਸਿੰਘ, ਉਹਨਾਂ ਨੇ ਜਿਹੜੀ ਹੈ ਜੀ ਇਹ ਕਿਹਾ ਕਿ ਸੱਜਣ ਕੁਮਾਰ ਦੇ ਖਿਲਾਫ 16 ਦੇ ਵਿੱਚ ਜਾਂਚ ਸ਼ੁਰੂ ਹੋ ਚੁੱਕੀ ਸੀ ਤੇ ਹੁਣ ਆਪਣੇ ਸਾਰੇ ਵਕੀਲਾਂ ਨੂੰ ਨਾਲ ਲੈ ਕੇ ਆਏ ਆ, ਤਫਤੀਸ਼ੀ ਆਫਿਸਰ ਨੂੰ ਆਪਣਾ ਬਿਆਨ ਡਿਕਟੇਟ ਕਰਾਉਂਦੇ ਆ। ASG ਨੇ ਕਿਹਾ ਕਿ ਜਿਹੜਾ ਸੱਜਣ ਕੁਮਾਰ ਹੈ ਉਹਨੂੰ ਪੇਸ਼ਗੀ ਜ਼ਮਾਨਤ ਦਿੰਦਿਆਂ ਹਾਈ ਕੋਰਟ ਨੇ ਕਿਹਾ ਸੀਗਾ ਕਿ ਮਾਮਲੇ ਦਾ ਨਿਪਟਾਰਾ ਮੁਕੱਦਮੇ 'ਚ ਹੋਊਗਾ, ਪਰ ਆਖਰ ਉਹਨੂੰ ਇਹ ਕਹਿ ਕੇ ਰਾਹਤ ਦਿੱਤੀ ਗਈ ਸੀ ਕਿ ਉਹਦੇ ਖਿਲਾਫ ਕੋਈ ਸਬੂਤ ਨਹੀਂ ਹੈ। ਬੈਂਚ ਨੇ ਕਿਹਾ ਕਿ ਪੇਸ਼ਗੀ ਜ਼ਮਾਨਤ ਦੇ ਵੇਲੇ ਇਹਦੇ ਚਰਚਾ ਹੋਈ ਸੀ ਤਾਂ ਜਿਹੜੇ ਵਕੀਲ ਸੀ ਉਹਨਾਂ ਨੇ ਹਾਂ ਦੇ ਵਿੱਚ ਜਵਾਬ ਦਿੱਤਾ, ਔਰ ਇਹ ਵੀ ਕਿਹਾ ਕਿ ਸਥਾਪਿਤ ਕਾਨੂੰਨ ਦੀ ਨਿਰੀ ਉਲੰਘਣਾ ਹੈ, ਜਿਹਦੇ ਕਰਕੇ ਬੈਂਚ ਨੇ ਨੋਟਿਸ ਜਾਰੀ ਕੀਤਾ। ਇਹ ਕਿਹਾ ਜਾ ਰਿਹਾ ਹੈ ਕਿ ਜ਼ਮਾਨਤ ਜਿਹੜੀ ਆ ਉਹ ਰੱਦ ਹੋ ਸਕਦੀ ਹੈ ਸੱਜਣ ਕੁਮਾਰ ਦੀ। ਜੇ ਜ਼ਮਾਨਤ ਰੱਦ ਹੁੰਦੀ ਹੈ ਤੇ ਇਹ ਕਿਹਾ ਜਾ ਸਕਦਾ ਹੈ ਕਿ ਲਗਭਗ ਉਹਦੀ ਗ੍ਰਿਫਤਾਰੀ ਤੈਅ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਸੁਪਰੀਮ ਕੋਰਟ ਦਾ ਜਿਹੜਾ ਪਿਛਲੇ ਦਿਨਾਂ 'ਚ ਜਿਹੜਾ ਅਹਿਮ ਫੈਸਲਾ ਆਇਆ ਸੀ ਦਿੱਲੀ ਦੀ ਸਰਕਾਰ ਤੇ LG ਨੂੰ ਲੈ ਕੇ, ਪਰ ਕਹਿੰਦੇ ਦਿੱਲੀ ਦੀ ਸਰਕਾਰ ਤੇ ਲੈਫਟੀਨੈਂਟ ਗਵਰਨਰ ਦੇ ਦਰਮਿਆਨ ਟਕਰਾਓ ਜਾਰੀ। ਜਿਹੜੀ ਦਿੱਲੀ ਦੀ ਸਰਕਾਰ ਹੈ ਉਹਨੂੰ
ਕੰਮ ਤੋਂ ਰੋਕਣ ਦੇ ਵਾਸਤੇ ਇਹ ਹੱਥਕੰਡੇ ਜਿਹੜੇ ਜੀ ਪਿਛਲੇ 3 ਸਾਲਾਂ ਤੋਂ ਅਪਣਾਏ ਗਏ ਆ। ਕਦੀ ਕੁਛ ਇਹ ਖਾਸ ਤੌਰ ਦੇ ਉੱਤੇ ਜਿਹੜਾ ਲੈਫਟੀਨੈਂਟ ਗਵਰਨਰ ਆ ਉਹਨੂੰ ਇੱਕ ਟੂਲ ਦੇ ਵਜੋਂ ਜਿਹੜਾ ਜੀ ਉਹ ਵਰਤਿਆ ਸੈਂਟਰ ਦੀ ਸਰਕਾਰ ਦੇ ਵੱਲੋਂ ਗਿਆ। ਕਿਸੇ ਨੂੰ ਕੋਈ ਲੁਕ ਛਿਪੀ ਜਿਹੜੀ ਜੀ ਉਹ ਗੱਲ ਇਹਦੇ ਵਿੱਚ ਨਹੀਂ ਹੈਗੀ, ਕਿਉਂਕਿ ਭਾਰਤੀ ਜਨਤਾ ਪਾਰਟੀ ਨੂੰ ਇਹ ਹਾਰ ਪਚ ਨਹੀਂ ਰਹੀ ਜਿੱਥੇ ਪ੍ਰਧਾਨ ਮੰਤਰੀ ਹੋਈ ਖੁਦ ਚੋਣਾਂ ਦੇ ਵਿੱਚ ਕੁੱਦੇ ਸੀਗੇ ਔਰ 3 ਸੀਟਾਂ ਝੁੰਗੇ ਚੋਂ ਆਈਆਂ ਸੀ ਭਾਰਤੀ ਜਨਤਾ ਪਾਰਟੀ ਨੂੰ। ਹਰ ਫਾਈਲ ਜਿਹੜੀ ਉਹ ਦਬ ਲਈ ਗਈ, ਹਰ ਕੰਮ ਜਿਹੜਾ ਉਹ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਕਦੀ ਉਹਨਾਂ ਜਿਹੜੇ ਵਿਧਾਇਕ ਸੀ ਉਹਨਾਂ ਨੂੰ ਅਯੋਗ ਠਹਿਰਾਉਣ ਦੇ ਵਾਸਤੇ ਐਤਵਾਰ ਨੂੰ ਇਲੈਕਸ਼ਨ ਕਮਿਸ਼ਨ ਨੂੰ ਕਹਿ ਦਿੱਤਾ ਗਿਆ। ਅਦਾਲਤਾਂ ਨੇ ਲਗਾਤਾਰ ਜਿਹੜੇ ਆ ਜੀ ਉਹ ਕੰਮ ਕੀਤਾ ਔਰ ਦਿੱਲੀ ਦੀ ਸਰਕਾਰ ਨੂੰ ਕਮ ਸੇ ਕਮ ਬਚਾਈ ਗਏ, ਪਰ ਇਹਦੇ ਨਾਲ ਕੰਮ ਬਹੁਤ ਜਿਹੜਾ ਹਰਟ ਹੋਇਆ। ਦਿੱਲੀ ਹਾਈ ਕੋਰਟ ਨੇ ਫੈਸਲਾ ਇਹ ਦਿੱਤਾ ਸੀਗਾ ਕਿ ਬੌਸ ਜਿਹੜਾ ਲੈਫਟੀਨੈਂਟ ਗਵਰਨਰ ਹੈ, ਉਦੋਂ ਬਾਅਦ ਚੜ੍ਹ ਮੱਚ ਗਈ ਲੈਫਟੀਨੈਂਟ ਗਵਰਨਰ ਦੀ ਔਰ ਉਹਨੇ ਕੋਈ ਕੰਮ ਨਹੀਂ ਹੋਣ ਦਿੱਤਾ, ਚਾਹੇ ਉਦੋਂ ਪਹਿਲੇ ਨੇ ਚਾਹੇ ਹੋਣ ਵਾਲੇ ਨੇ। ਇਹ ਜਿਹੜੇ ਗਵਰਨਰ ਆ ਜਾਂ ਲੈਫਟੀਨੈਂਟ ਗਵਰਨਰ ਆ ਇਹ ਲੱਗਦੇ ਕਿਵੇਂ ਆ ਕਿਸੇ ਨੂੰ ਕੋਈ ਨਹੀਂ ਪਤਾ ਜੀ, ਕਿ ਕਿੱਥੋਂ ਕੱਢ ਕੇ ਜਿਹੜਾ ਜੀ ਉਹ ਲਿਆ ਕੇ ਧਰ ਦਿੱਤਾ ਜਾਂਦਾ ਹੈ। ਇਹੀ ਨਹੀਂ ਪਤਾ ਕਿ ਇਹ ਕਿਹੜੇ ਜਿਹੜਾ ਜੀ ਪ੍ਰਕਿਰਿਆ ਅਪਣਾਈ ਜਾਂਦੀ ਆ ਲੈਫਟੀਨੈਂਟ ਗਵਰਨਰ ਜਾਂ ਗਵਰਨਰ ਲਾਉਣ ਦੇ ਵੇਲੇ। ਮਹਿਜ਼ ਕੁਝ ਲੋਕਾਂ ਨੂੰ ਐਡਜਸਟ ਕਰਨ ਦੇ ਵਾਸਤੇ ਤੇ ਜਿਹੜੇ ਉਹਨਾਂ ਦੇ ਰਬੜ ਸਟੈਂਪ ਨੇ ਉਹਨਾਂ ਨੂੰ ਲਾਇਆ ਜਾਂਦਾ ਜੀ। ਸੁਪਰੀਮ ਕੋਰਟ ਨੇ ਪਿਛਲੇ ਦਿਨੀ ਜਿਹੜਾ ਕਮਾਲ ਦਾ ਇੱਕ ਫੈਸਲਾ ਦਿੱਤਾ, ਉਹਦੇ ਵਿੱਚ ਉਹਨੇ ਤੈਅ ਕਰ ਦਿੱਤਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਜੀ ਉਹ ਉੱਪਰ ਹੈ, ਦਿੱਲੀ ਦਾ ਮੁੱਖ ਮੰਤਰੀ ਜਿਹੜਾ ਉਹ ਬੌਸ ਹੈ। ਇਸ ਤੋਂ ਬਾਅਦ ਵੀ ਜਿਹੜੀ ਆ ਜੀ ਕੋਈ ਅਸਰ ਨਹੀਂ ਹੋਇਆ, ਢੁੱਚਰਾਂ ਜਿਹੜੀਆਂ ਉਸੇ ਤਰੀਕੇ ਦੇ ਨਾਲ ਡਾਹੀਆਂ ਜਾ ਰਹੀਆਂ ਨੇ। ਸੁਪਰੀਮ ਕੋਰਟ ਦੇ ਵੱਲੋਂ ਸਪਸ਼ਟ ਹਦਾਇਤਾਂ ਜਿਹੜੀਆਂ ਆਉਣ ਤੋਂ ਬਾਅਦ ਇਹ ਕਸ਼ਮਕਸ਼ ਜਿਹੜੀ ਆ ਜੀ ਉਹ ਜਾਰੀ ਹੈ। ਦਿੱਲੀ ਦੇ ਅਧਿਕਾਰੀਆਂ ਦੇ ਵੱਲੋਂ ਜਿਹੜੀਆਂ ਬਦਲੀਆਂ ਤੇ ਨਿਯੁਕਤੀਆਂ ਦੇ ਬਾਰੇ ਸਰਕਾਰ ਦੀ ਗੱਲ ਨਾ ਸੁਣਨ ਦੇ ਮਗਰੋਂ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਚੇਤਾਵਨੀ ਦਿੱਤੀ ਆ ਕਿ ਨੌਕਰਸ਼ਾਹਾਂ ਦੇ ਵੱਲੋਂ ਪ੍ਰਦੇਸ਼ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ ਤੇ ਉਹਨੂੰ ਅਦਾਲਤੀ ਹੱਦ ਤੱਕ ਇੱਜ਼ਤ ਦੇ ਮਾਮਲੇ ਦਾ ਸਾਹਮਣਾ ਕਰਨਾ ਪਊਗਾ ਤੇ ਸਰਕਾਰ ਇਸ ਮੁੱਦੇ ਤੇ ਕਾਨੂੰਨੀ ਬਦਲ ਜਿਹੜਾ ਜੀ ਉਹ ਵਿਚਾਰ ਰਹੀ ਆ। ਜਿਹੜੇ ਕੇਂਦਰੀ ਵਿੱਤ ਮੰਤਰੀ ਨੇ ਅਰੁਣ ਜੇਤਲੀ ਨੇ ਆਪਣਾ ਬਲੌਗ ਇੱਕ ਲਿਖਿਆ, ਅੱਜ ਕੱਲ੍ਹ ਬਲੌਗ ਹੀ ਲਿਖਦੇ ਆ, ਘਰ ਹੀ ਨੇ। ਉਹਨਾਂ ਨੇ ਇਹ ਗੱਲ ਆਖੀ ਹੈ ਕਿ ਇਹ ਫੈਸਲਾ ਦਿੱਲੀ ਸਰਕਾਰ ਦੇ ਹੱਕ ਦੇ ਵਿੱਚ ਨਹੀਂ ਗਿਆ। ਉਹਨਾਂ ਇਹ ਵੀ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਸਪਸ਼ਟ ਹੈ ਕਿ ਦਿੱਲੀ ਸਰਕਾਰ ਦੇ ਕੋਲੇ ਪੁਲਿਸ ਦਾ ਅਧਿਕਾਰ ਨਹੀਂ ਹੈ, ਜਿਹਦੇ ਕਰਕੇ ਉਹ ਪਿਛਲੇ ਸਮੇਂ ਹੋਏ ਅਪਰਾਧਾਂ ਲਈ ਜਾਂਚ ਏਜੰਸੀ ਦਾ ਗਠਨ ਨਹੀਂ ਕਰ ਸਕਦੇ। ਦੇਖੋ ਤੁਸੀਂ ਕਿਵੇਂ ਰੋਕਿਆ ਜਾ ਰਿਹਾ ਜੀ ਬਲੌਗ ਦੇ ਰਾਹੀਂ। ਸੁਪਰੀਮ ਕੋਰਟ ਨੂੰ ਇੱਕ ਟਾਈਪ ਦੇ ਨਾਲ ਇਹ ਚੈਲੰਜ ਹੈ ਕਿ ਉਹ ਸੁਪਰੀਮ ਕੋਰਟ ਦੀ ਗੱਲ ਵੀ ਜਿਹੜੀ ਆ ਉਹ ਮੰਨਣ ਦੇ ਵਾਸਤੇ ਤਿਆਰ ਨਹੀਂ ਗਏ। ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਦਿੱਲੀ ਸਰਕਾਰ ਦੇ ਵੱਲੋਂ ਨਵੀਂ ਨੀਤੀ ਦੇ ਤਹਿਤ ਮੁੱਖ ਮੰਤਰੀ ਨੂੰ ਨਿਯੁਕਤੀਆਂ ਤੇ ਤਬਾਦਲੇ ਦੇ ਅਧਿਕਾਰ ਜਿਹੜੇ ਉਹ ਦਿੱਤੇ ਗਏ ਸੀਗੇ। ਇਸ ਫੈਸਲੇ ਨੂੰ ਅਧਿਕਾਰੀਆਂ ਦੇ ਵੱਲੋਂ ਮੰਨਣ ਤੋਂ ਇਨਕਾਰ ਕੀਤਾ ਜਾ ਰਿਹਾ। ਦਲੀਲ ਇਹ ਦੇ ਰਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਦੇ 2016 ਦੇ ਉਸ ਨੋਟੀਫਿਕੇਸ਼ਨ ਨੂੰ ਨਹੀਂ ਹਟਾਇਆ ਜਿਹਦੇ ਵਿੱਚ ਤਬਾਦਲੇ ਤੇ ਨਿਯੁਕਤੀਆਂ ਦਾ ਅਧਿਕਾਰ ਗ੍ਰਹਿ ਮੰਤਰਾਲੇ ਨੂੰ ਦਿੱਤਾ ਗਿਆ ਸੀਗਾ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀਗਾ ਕਿ ਉਪ ਰਾਜਪਾਲ ਚੁਣੀ ਹੋਈ ਸਰਕਾਰ ਦੀ ਸਲਾਹ ਮੰਨਣਗੇ ਤੇ ਕੋਈ ਅੜਿੱਕਾ ਨਹੀਂ ਡਾਉਣਗੇ। ਮਨੀਸ਼ ਸਿਸੋਦੀਆ ਹੋਰਾਂ ਨੇ ਇਹ ਕਿਹਾ ਜੀ ਕਿ ਮੁੱਖ ਸਕੱਤਰ ਨੇ ਉਹਨਾਂ ਨੂੰ ਚਿੱਠੀ ਲਿਖ ਕੇ ਕਿਹਾ ਹੈ ਕਿ ਉਹ ਸੇਵਾ ਵਿਭਾਗ ਦੇ ਹੁਕਮਾਂ ਦੀ ਪਾਲਣਾ ਨਹੀਂ ਕਰਨਗੇ। ਉਹਨਾਂ ਕਿਹਾ ਕਿ ਜੇ ਉਹ ਪਾਲਣਾ ਨਹੀਂ ਕਰਦੇ ਤੇ ਤਬਾਦਲੇ ਦੀਆਂ ਫਾਈਲਾਂ ਹੁਣ ਵੀ ਉਪ ਰਾਜਪਾਲ ਹੀ ਵੇਖਣਗੇ ਤਾਂ ਸੰਵਿਧਾਨਕ ਬੈਂਚ ਦੀ ਇਹ ਹੱਦ ਤੱਕ ਜਿਹੜੀ ਆ ਜੀ ਉਹ ਹੋਏਗੀ। ਟਕਰਾਓ ਜਿਉਂ ਦਾ ਤਿਉਂ ਜਿਹੜਾ ਜੀ ਉਹ ਜਾਰੀ ਹੈ। ਇਸ ਲਈ ਫੈਸਲਾ ਜਿਹੜਾ ਜਿਸ ਦਿਨ ਆਉਂਦਾ ਉਸੇ ਦਿਨ ਫੈਸਲੇ ਦੀ ਕਾਪੀ ਲੈ ਕੇ ਜਿਹੜੇ CCTV ਕੈਮਰਿਆਂ ਦਾ ਵਾਅਦਾ ਕੀਤਾ ਗਿਆ ਸੀ ਉਹ ਫਾਈਲ ਕਲੀਅਰ ਜਿਹੜੀ ਆ ਜੀ ਉਹ ਕੁਝ ਘੰਟਿਆਂ ਦੇ ਵਿੱਚ ਕੀਤੀ ਗਈ ਆ। ਡਰ ਜਿਹੜਾ ਜੀ ਹੁਣ ਉੱਤੇ ਇਹ ਲੱਗ ਰਿਹਾ ਕਿ 2 ਸਾਲ ਅਜੇ ਇਸ ਸਰਕਾਰ ਦੇ ਪਏ ਆ ਦਿੱਲੀ ਵਾਲੀ ਦੇ। ਜੇ ਉਹਦੇ ਹੱਥ ਫੈਸਲੇ ਕਰਨ ਦੀ ਕੁੰਜੀ ਆ ਗਈ ਤਾਂ ਇਹ ਫੈਸਲੇ ਇਸ ਤਰ੍ਹਾਂ ਦੇ ਕੁਝ ਹੋ ਸਕਦੇ ਆ ਜਿਹੜੇ ਕਿ ਵੱਡੀਆਂ ਪਾਰਟੀਆਂ ਨੂੰ ਹਿਲਾ ਸਕਦੇ ਆ ਔਰ ਖਾਸ ਤੌਰ ਦੇ ਉੱਤੇ ਇੰਡੀਆ ਲੈਵਲ ਦੇ ਉੱਤੇ ਮੁੱਖ ਮੰਤਰੀ ਦਾ ਕੱਦ ਜਿਹੜਾ ਜੀ ਉਹ ਵੱਧ ਸਕਦਾ ਹੈ। ਕਿਉਂਕਿ ਇਹਨੂੰ ਸੰਭਾਵੀ ਰੂਪ ਦੇ ਵਿੱਚ ਇਸ ਪੱਖੋਂ ਵੀ ਵੇਖਿਆ ਜਾ ਰਿਹਾ ਹੈ ਕਿ ਜਿਹੜੀਆਂ 19 ਦੀਆਂ ਚੋਣਾਂ ਨੇ ਉਹਦੇ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਜਿਹੜੀਆਂ ਨੇ ਉਹ ਇਕੱਠੀਆਂ ਹੋ ਕੇ ਕਿਸ ਬੰਦੇ ਨੂੰ ਮੂਹਰੇ ਲਾਉਣ। ਇਹ ਚੀਜ਼ ਜਿਹੜੀ ਭੁੱਲਣੀ ਚਾਹੀਦੀ, ਇਸ ਚੀਜ਼ ਨੂੰ ਰੋਕਣ ਦੀ ਜਿਹੜੀ ਉਹ ਕੋਸ਼ਿਸ਼ ਹੈ। ਜੀ ਅਗਲੀ ਗੱਲ ਕਰੀਏ ਵੀ ਕਹਿੰਦੇ ਗੈਂਗਸਟਰ ਦੇ ਇੱਕ ਦੋਸ਼ ਲਾਉਣ ਤੋਂ ਬਾਅਦ 'ਚ ਇੰਸਪੈਕਟਰ ਨੂੰ ਜਬਰੀ ਕਹਿੰਦੇ ਸੇਵਾ ਮੁਕਤ ਕਰਤਾ। ਇਹ ਐਕਚੁਅਲੀ ਗੈਂਗਸਟਰ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਸੀ। ਉਹਦੇ ਵਿੱਚ ਉਹਨੇ ਦੋਸ਼ ਲਾਏ ਸੀਗੇ ਕਿ ਗੁਰਦਾਸਪੁਰ ਡਿਸਟ੍ਰਿਕਟ ਦੇ ਵਿੱਚ ਤਾਇਨਾਤ SHO ਇੰਸਪੈਕਟਰ ਰਣਜੀਤ ਕੁਮਾਰ ਜਿਹੜਾ ਤੇ ਇੱਕ ਹੈੱਡ ਕਾਂਸਟੇਬਲ ਜਤਿੰਦਰ ਸਿੰਘ
ਉਹਨਾਂ ਨੇ ਉਹਨੂੰ ਨਸ਼ੇ ਦੀ ਸਮਗਲਿੰਗ ਦੇ ਵਿੱਚ ਧੱਕਿਆ ਤੇ ਇਹ ਨਸ਼ੇ ਦੀ ਸਮਗਲਿੰਗ ਦੇ ਵਿੱਚ ਸ਼ਾਮਲ ਨੇ। ਇਹ ਤੋਂ ਬਾਅਦ ਜਿਹੜੇ ਗੁਰਦਾਸਪੁਰ ਦੇ SSP ਨੇ ਉਹਨਾਂ ਨੇ ਦੋਸ਼ ਲੱਗਣ ਤੋਂ ਬਾਅਦ ਇੱਕ SIT ਜਿਹੜੀ ਸੀ ਉਹ ਬਿਠਾ ਦਿੱਤੀ। ਇਹ ਸਪੈਸ਼ਲ ਇਨਵੈਸਟੀਗੇਸ਼ਨ ਜਿਹੜੀ ਸੀਗੀ ਟੀਮ, ਉਹਦੇ ਸਾਰਾ ਕੁਝ ਜਿਹੜਾ ਜੀ ਰਿਕਾਰਡ ਖੰਗਾਲਿਆ ਤਾਂ ਜਿਹੜਾ ਇਹ ਗੈਂਗਸਟਰ ਸੀਗਾ ਉਹਦੇ ਵੱਲੋਂ ਲਾਏ ਗਏ ਦੋਸ਼ ਜਿਹੜੇ ਸੀ ਉਹ ਸਹੀ ਨਿਕਲੇ। ਉਸ ਤੋਂ ਬਾਅਦ ਹੁਣ ਸੀਗਾ ਜੀ ਕਿ ਕੀਤਾ ਕੀ ਜਾਵੇ। ਇਹਦਾ ਵਿਚਲਾ ਤੋੜ ਜਿਹੜਾ ਜੀ ਉਹ ਲੱਭਿਆ ਗਿਆ ਕਿ ਜਿਹੜਾ ਇੰਸਪੈਕਟਰ ਰਜਿੰਦਰ ਕੁਮਾਰ ਸੀਗਾ ਉਹਨੂੰ ਜਬਰੀ ਰਿਟਾਇਰ ਕਰ ਦਿੱਤਾ ਗਿਆ, ਉਹਨੂੰ ਘਰੇ ਜਿਹੜਾ ਜੀ ਉਹ ਤੋੜ ਦਿੱਤਾ ਗਿਆ, ਜਦੋਂ ਕਿ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਜਿਹੜੇ ਗੁਰਦਾਸਪੁਰ ਦੇ SSP ਨੇ ਉਹਨਾਂ ਨੇ ਇਹ ਗੱਲ ਜਿਹੜੀ ਹੈ ਜੀ ਆਖੀ ਆ ਕਿ ਰਜਿੰਦਰ ਕੁਮਾਰ ਤੇ ਹੈੱਡ ਕਾਂਸਟੇਬਲ ਜਤਿੰਦਰ ਸਿੰਘ ਆਦਿਤਿਆ ਮਹਾਜਨ ਉਰਫ ਜੀਤਾ ਨਾਂ ਦੇ ਤਸਕਰ ਦੀ ਜਿਹੜੀ ਉਹ ਸਹਾਇਤਾ ਕਰਦੇ ਸੀਗੇ, ਜਿਹਦੇ ਕਰਕੇ ਇੰਸਪੈਕਟਰ ਨੂੰ ਲਾਈਨ ਹਾਜ਼ਰ ਕਰਕੇ SP ਹਰਵਿੰਦਰ ਸਿੰਘ ਤੇ DSP ਗੁਰਬੰਸ ਸਿੰਘ ਬੈਂਸ ਤੇ DSP ਮਨਜੀਤ ਸਿੰਘ ਦੇ ਉੱਤੇ ਆਧਾਰਿਤ ਟੀਮ ਦਾ ਗਠਨ ਕਰਕੇ ਜਾਂਚ ਜਿਹੜੀ ਹੈ ਜੀ ਉਹ ਸੌਂਪੀ ਗਈ ਸੀਗੀ। ਇਸ SIT ਨੇ ਖੁਲਾਸਾ ਕੀਤਾ ਕਿ ਧਾਰੀਵਾਲ ਪੁਲਿਸ ਨੇ ਨਸ਼ੇ ਦੇ ਕੇਸ ਦੇ ਵਿੱਚ ਧਾਰੀਵਾਲ ਵਾਸੀ ਆਦਿਤਿਆ ਮਹਾਜਨ ਉਰਫ ਜੀਤਾ ਨੂੰ ਫੜਿਆ ਸੀਗਾ ਔਰ ਉਹਨੂੰ ਪੁਲਿਸ ਵਾਲੇ ਚੰਗੀ ਤਰ੍ਹਾਂ ਜਾਣਦੇ ਸੀਗੇ। ਜੀਤੇ ਦੇ ਨਸ਼ਾ ਵੇਚਣ ਦੇ ਬਾਰੇ ਪਤਾ ਹੋਣ ਦੇ ਬਾਵਜੂਦ ਉਹਨੂੰ ਗ੍ਰਿਫਤਾਰ ਨਹੀਂ ਸੀ ਕੀਤਾ ਗਿਆ। ਆਦਿਤਿਆ ਮਹਾਜਨ ਜਿਹੜਾ ਜੀਤਾ ਉਹਨੂੰ ਜੇਲ੍ਹ ਤੋਂ ਪ੍ਰੋਡਕਸ਼ਨ ਵਾਰੰਟ ਦੇ ਉੱਤੇ ਲਿਆ ਕੇ ਪੁੱਛਗਿੱਛ ਕੀਤੀ ਗਈ। ਉਹਨੇ ਦੱਸਿਆ ਕਿ ਜਾਂਚ ਰਿਪੋਰਟ ਕਾਰਵਾਈ ਲਈ IG ਬਾਰਡਰ ਰੇਂਜ ਨੂੰ ਭੇਜੀ ਗਈ ਸੀ, ਜਿਹਦੇ ਉੱਤੇ ਸਾਰੀ ਜਿਹੜੀ ਹੈ ਜੀ ਇਹ ਜਾਣਕਾਰੀ ਇਕੱਤਰ ਕੀਤੀ ਗਈ। ਹੈਰੀ ਮਜੀਠਾ ਨਾਂ ਦਾ ਜਿਹੜਾ ਗੈਂਗਸਟਰ ਸੀਗਾ ਇਹਨੇ ਫੇਸਬੁੱਕ ਦੇ ਉੱਤੇ ਪੋਸਟ ਪਾ ਕੇ ਦੋਵਾਂ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਨਸ਼ਾ ਤਸਕਰੀ ਦੇ ਗੰਭੀਰ ਦੋਸ਼ ਜਿਹੜੇ ਜੀ ਉਹ ਲਾਏ ਸੀ। ਉਹਨੇ ਲਿਖਿਆ ਸੀਗਾ ਕਿ SHO ਰਜਿੰਦਰ ਕੁਮਾਰ ਤੇ ਗਨਮੈਨ ਜਤਿੰਦਰ ਸਿੰਘ ਨਸ਼ਾ ਵੇਚਣ ਦਾ ਕੰਮ ਕਰਦੇ ਆ ਔਰ ਉਹਨਾਂ ਦਾ ਇਹ ਨਸ਼ਾ ਧਾਰੀਵਾਲ ਵਾਸੀ ਨੌਜਵਾਨ ਜੀਤਾ ਜਿਹੜਾ ਜੀ ਉਹ ਵੇਚਦਾ। ਸਵਾਲ ਇਹਦੇ ਵਿੱਚੋਂ ਇੱਕ ਵੱਡਾ ਜਿਹੜਾ ਜੀ ਉਹ ਇਹ ਉੱਠ ਰਿਹਾ ਹੈ ਕਿ ਜਬਰੀ ਰਿਟਾਇਰ ਕਰਕੇ ਇੰਸਪੈਕਟਰ ਰਜਿੰਦਰ ਕੁਮਾਰ ਨੂੰ ਤੋੜ ਦਿੱਤਾ, ਭਾਵ ਇਹ ਕਿ ਪਿੰਡੇ ਦੇ ਜ਼ਖਮ ਸੀ ਉੱਤੇ ਸ਼ਰਟ ਜਿਹੜੀ ਹੈ ਜੀ ਉਹ ਪਾ ਦਿੱਤੀ ਗਈ ਹੈ। ਅਦਰਵਾਈਜ਼ ਜੇ SIT ਨੇ ਇਹ ਪ੍ਰੂਵ ਕੀਤਾ ਕਿ ਇਹ ਇੰਸਪੈਕਟਰ ਜਿਹੜਾ ਸੀਗਾ ਉਹ ਨਸ਼ਾ ਵੇਚਣ ਦੇ ਵਿੱਚ ਜਿਹੜਾ ਉਹ ਸ਼ਾਮਲ ਸੀਗਾ, ਉਹਦੇ ਉੱਤੇ ਮਾਮਲਾ ਕਿਉਂ ਨਹੀਂ ਦਰਜ ਕੀਤਾ ਗਿਆ? ਇਹ ਜਿਹੜਾ ਜੀ ਲੁਕਾਉਣ ਦੇ ਕੋਸ਼ਿਸ਼ ਹੈ। ਔਰ ਜਿਹੜਾ ਨੈਕਸਸ ਜਿਹਦੀ ਚਰਚਾ ਵੱਡੇ ਪੱਧਰ ਦੇ ਉੱਤੇ ਹੁੰਦੀ ਆ ਅੱਜ ਕੱਲ੍ਹ ਖਾਸ ਤੌਰ ਦੇ ਉੱਤੇ ਪੰਜਾਬ ਪੁਲਿਸ ਤਾਂ ਨਿਸ਼ਾਨੇ ਦੇ ਉੱਤੇ ਆ ਸੋਸ਼ਲ ਮੀਡੀਆ ਤੇ, ਥਾਂ ਤੋਂ ਆਉਂਦੀਆਂ ਵੀਡੀਓਜ਼, ਉਹਨਾਂ ਦੇ ਉੱਤੇ ਲੱਗ ਰਹੇ ਦੋਸ਼, ਚਾਹੇ ਉਹ DSP ਹੈ ਚਾਹੇ ਉਹ ਇੰਸਪੈਕਟਰ ਸੀਗਾ ਇੱਕ, ਚਾਹੇ ਹੋਰ ਜਿਹੜਾ ਜੀ ਇਹ ਇੰਸਪੈਕਟਰ ਆ, ਇਹਨੂੰ ਗੰਭੀਰਤਾ ਦੇ ਨਾਲ ਲੈਂਦੇ ਆ। ਰਜਿੰਦਰ ਕੁਮਾਰ ਦੇ ਉੱਤੇ ਮਾਮਲਾ ਦਰਜ ਕਰਕੇ ਇਹਦੀ ਜਾਂਚ ਹੋਣੀ ਚਾਹੀਦੀ ਸੀ। ਉਹਨੂੰ ਜਬਰੀ ਘਰੇ ਤੋੜ ਕੇ ਇਹ ਕੋਈ ਹੱਲ ਨਹੀਂ ਹੈ ਸਮੱਸਿਆ ਦਾ ਜਿਹੜਾ ਕੱਢਿਆ ਗਿਆ। ਜੀ 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 ਅਗਲੀ ਜਿਹੜੀ ਗੱਲ ਪਨੂ ਜੀ ਆਪਾਂ ਕਰਦੇ, ਕਹਿੰਦੇ ਪਿਛਲੀ ਸਰਕਾਰ ਦੇ ਦੌਰਾਨ ਜਦੋਂ ਪੰਜਾਬ ਪੁਲਿਸ ਦੀ ਭਰਤੀ ਸੀ 1 ਲੱਖ ਤੋਂ ਵੱਧ ਨੌਜਵਾਨ ਜਿਹੜੇ ਡੋਪ ਟੈਸਟ ਤੋਂ ਡਰਦੇ ਹੀ ਨਹੀਂ ਆਏ। ਐਕਚੁਅਲੀ ਜੀ ਜਿਹੜੀ ਸਮੱਸਿਆ ਇੱਥੋਂ ਤੱਕ ਗਈ ਹੈ ਨਾ ਉਹਦਾ ਰੀਜ਼ਨ ਜਿਹੜਾ ਵੱਡਾ ਇਹ ਆ ਕਿ ਮੰਨਿਆ ਹੀ ਨਹੀਂ ਗਿਆ। ਹਾਂ, ਜਿਹੜੇ ਕਹਿੰਦੇ ਸੀਗੇ ਕਿ ਇੰਨੇ ਨਸ਼ੇ ਹੈਗੇ ਆ ਉਹਨਾਂ ਨੂੰ ਚੁੱਪ ਕਰਾਉਣ ਦੇ ਯਤਨਾਂ ਦੇ ਵਿੱਚ ਜਿਹੜੀ ਸੀ ਉਹ ਸਰਕਾਰ ਲੱਗੀ ਰਹੀ ਕਿ ਪਹਿਲਾਂ ਕੇਸ ਇਹਨਾਂ ਤੇ ਕਰੋ ਜਿਹੜੇ ਬੋਲਦੇ ਆ, ਦੂਜਿਆਂ ਨੂੰ ਜਿਹੜਾ ਜੀ ਉਹ ਛੱਡ ਦਿਓ। ਰਿਐਲਿਟੀ ਹੌਲੀ ਹੌਲੀ ਜਿਹੜੀ ਹੈ ਜੀ ਉਹ ਸਾਹਮਣੇ ਆ ਰਹੀ ਆ। ਅੱਜ ਅਕਾਲੀ ਦਲ ਜਿਹੜਾ ਜੀ ਇਸ ਮਾਮਲੇ ਦੇ ਉੱਤੇ ਚੁੱਪ ਧਾਰੀ ਬੈਠਾ, ਬਿਲਕੁਲ BJP ਵੀ ਨਾਲ ਉਹਦੇ, ਉਹ ਚੁੱਪ ਇਸ ਕਰਕੇ ਧਾਰੀ ਬੈਠੇ ਆ। ਲੋਕ ਇਹ ਮੰਨਣ ਨੂੰ ਹੀ ਤਿਆਰ ਨਹੀਂ ਕਿ ਲੋਕ ਨਸ਼ਿਆਂ ਦਾ ਵਿਰੋਧ ਕਰ ਸਕਦੇ ਆ, ਕਿਉਂਕਿ ਇਹ ਸਾਰਾ ਜਿਹੜਾ ਕਾਰੋਬਾਰ ਸੀਗਾ ਜੰਮਿਆ ਪਨਪਿਆ ਵੱਡਾ ਹੋਇਆ ਅਕਾਲੀ BJP ਸਰਕਾਰ ਦੇ ਸਮੇਂ ਜੀ। ਇਹ ਜਿਹੜੀ ਕਹਾਣੀ ਸਾਹਮਣੇ ਆ ਰਹੀ ਆ, ਇਹ ਅਕਾਲੀ ਦਲ ਜੇ ਉਹਨਾਂ ਦਾਅਵਿਆਂ ਦੀ ਪੋਲ ਖੋਲਦੀ ਆ ਜਿਹੜੇ ਕਹਿੰਦੇ ਸੀਗੇ ਕਿ ਇੱਥੇ ਪੰਜਾਬ ਦੇ ਵਿੱਚ ਨਸ਼ੇ ਜਿਹੜੇ ਉਹ ਹੈ ਨਹੀਂ ਗੇ। ਪੰਜਾਬ ਪੁਲਿਸ ਦੀ ਭਰਤੀ ਦੇ ਸਮੇਂ ਡੋਪ ਟੈਸਟ ਦੇ ਡਰੋਂ 1,16,000 ਨੌਜਵਾਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਸੀ, ਜਿਹੜੇ ਕਿ ਪੁਲਿਸ ਭਰਤੀ ਚੋਂ ਗੈਰ ਹਾਜ਼ਰ ਹੋ ਗਏ। ਔਰ ਉਦੋਂ ਅਕਾਲੀ ਭਾਜਪਾ ਗੱਠਜੋੜ ਨੇ ਡੋਪ ਟੈਸਟ ਦੇ ਮਾਮਲੇ ਦੇ ਵਿੱਚ ਬਹੁਤ ਸਾਰੇ ਤੱਥਾਂ ਦੇ ਉੱਤੇ ਪਰਦਾ ਪਾ ਲਿਆ ਸੀਗਾ, ਜਿਹਦੇ ਹੁਣ RTI ਦੇ ਤਹਿਤ ਜਿਹੜੇ ਕੁਝ ਖੁਲਾਸੇ ਹੋਏ ਆ। ਪੰਜਾਬ ਪੁਲਿਸ ਨੇ ਸਰਕਾਰੀ ਸੂਚਨਾ ਦੇ ਵਿੱਚ ਬਹੁਤ ਸਾਰੇ ਤੱਥ ਨੇ ਜਿਨ੍ਹਾਂ ਨੂੰ ਗੋਲ-ਮੋਲ ਕੀਤਾ, ਪਰ ਇੰਨਾ ਕੁ ਸਪਸ਼ਟ ਹੋ ਗਿਆ ਕਿ ਗੱਠਜੋੜ ਸਰਕਾਰ ਦੇ ਵੇਲੇ ਸਿਪਾਹੀਆਂ ਦੀ ਭਰਤੀ ਦੇ ਮੌਕੇ ਡੋਪ ਟੈਸਟ ਚੋਂ 1,16,318 ਨੌਜਵਾਨ ਗੈਰ ਹਾਜ਼ਰ ਹੋਏ ਸੀਗੇ। ਪੰਜਾਬ ਪੁਲਿਸ ਦੇ ਜਿਹੜਾ ਐਡਮਿਨ ਵਿੰਗ ਆ ਉਹਦੇ ਵਿੱਚ RTI ਦੇ ਵਿੱਚ ਦਿੱਤੀ ਗਈ ਸੂਚਨਾ ਦੇ ਅਨੁਸਾਰ ਪੁਲਿਸ ਭਰਤੀ ਦੇ ਵੇਲੇ 4,42,000 ਉਮੀਦਵਾਰਾਂ ਦਾ ਡੋਪ ਟੈਸਟ ਹੋਇਆ ਸੀਗਾ, ਜਿਹਦੇ ਵਿੱਚੋਂ 7,552 ਉਮੀਦਵਾਰਾਂ ਦਾ ਡੋਪ ਟੈਸਟ ਪੋਜ਼ਿਟਿਵ ਆਇਆ ਸੀ।
ਪੋਜ਼ਿਟਿਵ ਕੇਸਾਂ ਦੇ ਵਿੱਚ ਮੁੜ ਕੇ ਡੋਪ ਟੈਸਟ ਕਰਾਉਣ ਦਾ ਮੌਕਾ ਦਿੱਤਾ ਗਿਆ ਸੀਗਾ। ਇਸ ਤੋਂ ਬਾਅਦ 1681 ਉਮੀਦਵਾਰਾਂ ਦਾ ਡੋਪ ਟੈਸਟ ਨੈਗੇਟਿਵ ਆ ਗਿਆ। ਗੱਠਜੋੜ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵਾਲੇ ਸਾਲ 'ਚ ਸਿਪਾਹੀਆਂ ਦੀ ਭਰਤੀ ਕੀਤੀ ਸੀ ਔਰ ਇਸ ਭਰਤੀ ਦੇ ਵਿੱਚ ਕੁੱਲ 6,28,000 ਉਮੀਦਵਾਰਾਂ ਨੇ ਅਪਲਾਈ ਕੀਤਾ ਸੀ। ਕੁੜੀਆਂ ਨੂੰ ਡੋਪ ਟੈਸਟ ਤੋਂ ਛੋਟ ਦਿੱਤੀ ਗਈ ਸੀ। ਭਰਤੀ ਦੇ ਦੌਰਾਨ ਉਹਨਾਂ ਉਮੀਦਵਾਰਾਂ ਦਾ ਫਿਜ਼ੀਕਲ ਟੈਸਟ ਲਿਆ ਗਿਆ ਸੀਗਾ ਜਿਨ੍ਹਾਂ ਦਾ ਡੋਪ ਟੈਸਟ ਨੈਗੇਟਿਵ ਜਿਹੜਾ ਜੀ ਉਹ ਹੁੰਦਾ। ਪੰਜਾਬ ਪੁਲਿਸ ਨੇ ਹੁਣ ਮੌਜੂਦਾ ਪੁਲਿਸ ਮੁਲਾਜ਼ਮਾਂ ਦੀ ਸ਼ਨਾਖਤ ਕਰਨੀ ਸ਼ੁਰੂ ਕੀਤੀ ਹੈ ਜਿਹੜੇ ਨਸ਼ਾ ਕਰਦੇ ਨੇ ਔਰ ਪੁਲਿਸ ਅਫਸਰਾਂ ਨੇ ਇਸ ਤਰ੍ਹਾਂ ਦੇ ਮੁਲਾਜ਼ਮਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਦੇ ਵਿੱਚ ਦਾਖਲ ਕਰਵਾਉਣ ਦਾ ਜਿਹੜਾ ਜੀ ਉਹ ਫੈਸਲਾ ਕੀਤਾ ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਪੰਜਾਬ ਪੁਲਿਸ ਹੁਣ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਮੁਖਬਰਾਂ ਦੀ ਭਾਲ ਦੇ ਵਿੱਚ ਹੈ। ਇਹ ਕਿਹਾ ਜਾ ਰਿਹਾ ਜੀ ਕਿ ਪੁਲਿਸ ਜਿਹੜੀ ਆ ਉਹ ਪੁਰਾਣਾ ਮੁਖਬਰੀ ਢਾਂਚਾ ਬਹਾਲ ਕਰਨਾ ਚਾਹੁੰਦੀ ਆ। ਪੁਲਿਸ ਦੇ ਪਿੰਡਾਂ ਦੇ ਵਿੱਚ ਜਿਹੜੇ ਪੁਰਾਣੇ ਸਾਥੀ ਆ ਉਹਨਾਂ ਨੂੰ ਚੋਗਾ ਪਾਇਆ ਜਾ ਰਿਹਾ ਹੈ। ਪੁਲਿਸ ਅਧਿਕਾਰੀ ਕਹਿੰਦੇ ਆ ਕਿ ਮੁਖਬਰੀ ਢਾਂਚਾ ਕਾਇਮ ਕਰਨ ਲਈ ਕੰਮ ਚੱਲ ਰਿਹਾ। ਇਸ ਤਰ੍ਹਾਂ ਦੇ ਲੋਕਾਂ ਦੀ ਭਾਲ ਹੈ ਜਿਹੜੇ ਤਸਕਰਾਂ ਬਾਰੇ ਜਾਣਦੇ ਆ। ਇਹ ਮਹਿਜ਼ ਕਿਤਾਬੀ ਗੱਲਾਂ ਨੇ ਜੀ। ਕੱਲੇ ਪਿੰਡ ਦੇ ਵਿੱਚ ਚੱਲ ਜਾਓ, ਉੱਥੋਂ ਦੇ ਕਿਸੇ ਨੌਜਵਾਨ ਨੂੰ ਪੁੱਛ ਲਓ, ਇੱਕ ਬੰਦੇ ਦਾ ਨਾਮ ਠੋਕ ਵਜਾ ਕੇ ਤੜਕਾ ਕੇ ਦੱਸ ਦੇਣਗੇ। ਮੁਖਬਰਾਂ ਦੀ ਤਾਂ ਭਾਲ ਹੀ ਨਹੀਂ ਗੀ, ਲੋੜ ਹੀ ਨਹੀਂ ਮੁਖਬਰਾਂ ਦੀ। ਮੁਖਬਰਾਂ ਦੀ ਲੋੜ ਤਾਂ ਜਿਹੜੀ ਆ ਜੀ ਉੱਥੇ ਪੈਂਦੀ ਆ ਜੇ ਲੋਕ ਸਾਹਮਣੇ ਨਾ ਆਉਂਦੇ ਹੋਣ। ਲੋਕ ਤਾਂ ਸੜਕਾਂ ਦੇ ਉੱਤੇ ਉਤਰੇ ਹੋਏ ਨੇ ਢਾਂਚੇ ਦੀ ਮਦਦ ਕਰਨ ਦੇ ਵਾਸਤੇ, ਪੁਲਿਸ ਦੀ ਮਦਦ ਕਰਨ ਦੇ ਵਾਸਤੇ। ਹੁਣ ਜੇ ਪੁਲਿਸ ਮੁਖਬਰਾਂ ਦੇ ਉੱਤੇ ਡਿਪੈਂਡ ਹੈ ਤਾਂ ਇਹੀ ਕਿਹਾ ਜਾ ਸਕਦਾ ਹੈ ਸਾਲ ਮਟੋਲ। ਜੀ ਜੀ ਅਗਲੀ ਜਿਹੜੀ ਆਪਾਂ ਗੱਲ ਕਰੀਏ, ਕਹਿੰਦੇ ਇਕੱਲੇ ਲੁਧਿਆਣੇ ਜ਼ਿਲ੍ਹੇ ਦੇ ਵਿੱਚ ਅਸਲੇ ਵਾਲੇ 1100 ਬੰਦਿਆਂ ਚੋਂ 200 ਨਸ਼ੇੜੀ ਨਿਕਲੇ। ਜੀ ਇਹ ਜਿਹੜਾ ਡੋਪ ਟੈਸਟ ਵਾਲਾ ਮਾਮਲਾ ਹੈ ਨਾ ਜੀ, ਇਹਦੀਆਂ ਕਈ ਪਰਤਾਂ ਜਿਹੜੀਆਂ ਉਹ ਇੱਕਦਮ ਸਾਹਮਣੇ ਆ ਗਈਆਂ ਜਦੋਂ ਇਹ ਤੁਸੀਂ ਪੁੱਛਿਆ ਸੀ ਕਿ ਇਹਦਾ ਕੀ ਅਸਰ ਹੈ। ਇਹਦੀਆਂ ਖਬਰਾਂ ਜਿਹੜੀਆਂ ਡੋਪ ਟੈਸਟ ਦੀਆਂ ਆਈਆਂ ਉਹਦੇ ਵਿੱਚ ਤਾਂ ਇਹਦੇ ਉਲਟ ਜਿਹੜੀਆਂ ਆਈਆਂ ਉਹਨਾਂ ਨੂੰ ਹੀ ਜਿਹੜਾ ਜੀ ਕਾਊਂਟਰ ਕਰਨਾ ਔਖਾ ਹੋਇਆ ਪਿਆ ਇਹਨਾਂ ਜਿਹੜੀਆਂ ਖਬਰਾਂ ਨੂੰ। ਇੱਥੋਂ ਦੇ ਇੱਕ ਅਖਬਾਰ ਸਮੂਹ ਨੇ ਇਹ ਜਿਹੜਾ ਜੀ ਸਾਰੀ ਇੱਕ ਸਟਿੰਗ ਛਾਪ ਦਿੱਤਾ ਕਿ ਪੈਸੇ ਦਿਓ ਤੇ ਡੋਪ ਟੈਸਟ ਜਿਹੜਾ ਜੀ ਉਹ ਕਰਵਾ ਲਓ। ਇੱਕ ਚੈਨਲ ਨੇ ਸਟਿੰਗ ਜਿਹੜਾ ਜੀ ਉਹ ਕਰ ਦਿੱਤਾ ਜਿੱਥੇ ਇੱਕ ਸਰਕਾਰੀ ਹਸਪੀਟਲ ਦਾ ਜਿਹੜਾ ਅਧਿਕਾਰੀ ਆ ਉਹ ਕਹਿੰਦਾ ਸਮਾਨ ਲਿਆ, ਪੈਸੇ ਦੇ, ਕਿੰਨੇ ਆ ਤੇਰੇ ਕੋਲੇ, ਜਿਹੜਾ ਡੋਪ ਟੈਸਟ ਜਿਹੋ ਜਿਹਾ ਕਹਿੰਦਾ ਉਹੋ ਜਿਹਾ ਕਰ ਦਿੰਦੇ ਆ। ਇਹ ਜਿਹੜੀਆਂ ਚੀਜ਼ਾਂ ਹੁਣ ਸਵਾਲ ਜਿਹੜਾ ਨਾ ਜੀ ਇਹ ਵੀ ਸਾਹਮਣੇ ਆ ਰਿਹਾ ਕਿ ਅਸਲਾ ਲਾਇਸੈਂਸ ਜਿਹੜਾ ਰਿਨਿਊ ਕਰਾਉਣ ਦੇ ਸਮੇਂ ਜਾਂ ਨਵਾਂ ਲੈਣ ਦੇ ਸਮੇਂ, ਨਵੇਂ ਤਾਂ ਹੁਣ ਬਹੁਤ ਔਖੇ ਹੋ ਗਏ ਜੀ ਲਾਇਸੈਂਸ ਲੈਣਾ। ਪਿਛਲੀ ਸਰਕਾਰ ਨੇ ਰਿਓੜੀਆਂ ਵਾਂਗੂ ਜਿਹੜੇ ਸੀਗੇ ਇਹ ਅਸਲੇ ਦੇ ਲਾਇਸੈਂਸ ਵੰਡੇ ਸੀਗੇ ਖਾਸ ਤੌਰ ਦੇ ਉੱਤੇ ਇੱਕ ਏਰੀਏ ਦੇ ਵਿੱਚ। ਭਾਵ ਕਿ ਹਰੇਕ ਨੂੰ ਅਸਲਾ ਲਾਇਸੈਂਸ ਬਣਾਤਾ ਸੀ। ਜੇ ਕੋਈ ਪੁੱਛਣ ਜਾਂਦਾ ਸੀਗਾ ਮੁੱਖ ਮੰਤਰੀ ਨੂੰ ਵੀ ਸਾਹਿਬ ਨੌਕਰੀ ਦੇ ਦਿਓ ਤੇ ਉਹ ਕਹਿੰਦੇ ਅਸਲੇ ਦਾ ਲਾਇਸੈਂਸ ਲੈ ਜਾ, ਨੌਕਰੀ ਤਾਂ ਹੈ ਨਹੀਂ। ਮਤਲਬ ਇਹ ਕਿ ਅਸਲੇ ਦਾ ਲਾਇਸੈਂਸ ਲੈ ਕੇ ਜੋ ਮਰਜ਼ੀ ਕਰ। ਤੋ ਇਹ ਹੁਣ ਜਿਹੜਾ ਜੀ ਇਕੱਲੇ ਲੁਧਿਆਣੇ ਦਾ ਇਹ ਖੁਲਾਸਾ ਹੋ ਰਿਹਾ ਕਿ ਡੋਪ ਟੈਸਟ ਜਿਹੜੇ ਆ ਉਹਦੇ ਵਿੱਚ ਹਥਿਆਰ ਰੱਖਣ ਦੇ ਜਿਹੜੇ ਸ਼ੌਕੀਨ ਲੋਕ ਨੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ। ਪਿਛਲੇ 3 ਮਹੀਨਿਆਂ ਤੋਂ ਸਿਵਲ ਹਸਪੀਟਲ ਲੁਧਿਆਣਾ ਦੇ ਵਿੱਚ ਅਸਲਾ ਲਾਇਸੈਂਸ ਵਾਲੇ ਬੰਦਿਆਂ ਦਾ ਡੋਪ ਟੈਸਟ ਹੋ ਰਿਹਾ। 1100 ਲੋਕਾਂ ਦੇ ਡੋਪ ਟੈਸਟ ਦੇ ਵਿੱਚੋਂ 200 ਨਸ਼ੇੜੀ ਨਿਕਲੇ ਆ ਜਿਨ੍ਹਾਂ ਦੀ ਡੋਪ ਟੈਸਟ ਰਿਪੋਰਟ ਜਿਹੜੀ ਉਹ ਪੋਜ਼ਿਟਿਵ ਆਈ ਆ। ਲੁਧਿਆਣੇ ਦੇ ਵਿੱਚ ਤਕਰੀਬਨ 17,000 ਲੋਕਾਂ ਦੇ ਕੋਲੇ ਹਥਿਆਰਾਂ ਦੇ ਲਾਇਸੈਂਸ ਹੈ। ਸਰਕਾਰ ਨੇ ਮਾਰਚ ਦੇ ਵਿੱਚ ਹਥਿਆਰ ਰੱਖਣ ਦੇ ਸ਼ੌਕੀਨਾਂ ਦਾ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਸੀਗਾ। ਨਵੇਂ ਲਾਇਸੈਂਸ ਬਣਾਉਣ ਤੇ ਲਾਇਸੈਂਸ ਰਿਨਿਊ ਕਰਾਉਣ ਦੇ ਵਾਸਤੇ ਆਉਣ ਵਾਲੇ ਲੋਕਾਂ ਨੂੰ ਡੋਪ ਟੈਸਟ ਕਰਵਾਉਣਾ ਪੈਂਦਾ। ਅਸਲਾ ਲਾਇਸੈਂਸ ਰੱਖਣ ਵਾਲੇ ਪੁਲਿਸ ਕਮਿਸ਼ਨਰ ਦਫ਼ਤਰ ਦੇ ਵਿੱਚੋਂ ਫਾਈਲ ਪੂਰੀ ਕਰਕੇ ਸਿਵਲ ਹਸਪੀਟਲ ਲੁਧਿਆਣਾ ਜਾਂਦੀ ਆ ਜਿੱਥੇ 1500 ਰੁਪਏ ਦੀ ਸਰਕਾਰੀ ਫੀਸ ਤੋਂ ਬਾਅਦ ਲਾਇਸੈਂਸ ਰਿਨਿਊ ਜਾਂ ਨਵਾਂ ਲਾਇਸੈਂਸ ਬਣਾਉਣ ਵਾਲੇ ਬੰਦੇ ਦਾ ਡੋਪ ਟੈਸਟ ਕੀਤਾ ਜਿਹੜਾ ਜੀ ਉਹ ਜਾਂਦਾ। ਇਹ ਕਿਹਾ ਜਾ ਰਿਹਾ ਅਸਲਾ ਲਾਇਸੈਂਸ ਲਈ ਨਵੇਂ ਜਿਹੜੇ ਨਿਯਮਾਂ ਦੇ ਮੁਤਾਬਕ ਡੋਪ ਟੈਸਟ ਜ਼ਰੂਰੀ ਆ। ਇਹਦੇ ਤਹਿਤ 10 ਟੈਸਟ ਜਿਹੜੇ ਉਹ ਕੀਤੇ ਜਾ ਰਹੇ ਆ। ਜਿਹੜੇ ਪੁਲਿਸ ਕਮਿਸ਼ਨਰ ਨੇ ਉਹ ਇਹ ਕਹਿੰਦੇ ਆ ਕਿ ਹਥਿਆਰਾਂ ਦੇ ਲਾਇਸੈਂਸ ਵਾਸਤੇ ਡੋਪ ਟੈਸਟ ਜ਼ਰੂਰੀ ਹੈ ਔਰ ਇਹ ਕਿਹਾ ਗਿਆ ਜੀ ਕਿ 200 ਜਿਹੜੇ ਆ ਉਹ ਨਿਕਲੇ ਸੀਗੇ ਇੱਕ ਡਿਸਟ੍ਰਿਕਟ ਦੀ ਆ ਜੀ। ਜੇ ਬਾਕੀਆਂ ਦੀ ਆਪਾਂ ਸਾਰਿਆਂ ਦੀ ਲਾਈਏ ਕਿਉਂਕਿ ਇਹ ਤੁਰੰਤ ਜਿਹੜੇ ਆ ਜੀ ਉਹ ਰੱਦ ਹੋਣੇ ਚਾਹੀਦੇ ਆ। ਜਿਹੜਾ ਬੰਦਾ ਨਸ਼ੇੜੀ ਆ ਜੇ ਉਹਦੇ ਕੋਲੇ ਅਸਲੇ ਦਾ ਲਾਇਸੈਂਸ ਹੈ ਇਹਦਾ ਮਤਲਬ ਉਹ ਕਿਸੇ ਸਮੇਂ ਵੀ ਦੂਸਰਿਆਂ ਦੇ ਵਾਸਤੇ ਘਾਤਕ ਹੋ ਸਕਦਾ। ਜੀ 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 ਅਤੇ ਨਾਲ ਹੀ ਜੇ ਆਪਾਂ ਬੰਨੂ ਜੀ ਗੱਲ ਕਰੀਏ ਕਹਿੰਦੇ ਪਾਣੀ ਵਾਲੀ ਸੁਖਬੀਰ ਦੀ ਬੱਸ ਦੀ ਨਿਲਾਮੀ ਆ। ਐਕਚੁਅਲੀ ਚਿੱਟਾ ਹਾਥੀ ਸੀਗਾ ਜੀ ਬੰਨਿਆ ਹੋਇਆ। ਹੁਣ ਤਾਂ ਵੈਸੇ ਲੋਕ ਇੱਕ ਸੋਸ਼ਲ ਮੀਡੀਆ ਦੇ ਉੱਤੇ ਟਰੋਲ ਚੱਲ ਰਿਹਾ ਬੰਬਾਂ ਵਾਲੀਆਂ ਸੜਕਾਂ ਇਹ ਤੇ ਭਾਵੇਂ ਬੰਬ ਚਲਾਈ ਜਾਏ ਉਹ ਤਾਂ ਵੀ ਇਹ ਟੁੱਟਣੀ ਨਹੀਂ। ਉਹ ਬਹਿ ਗਈਆਂ ਇੱਕ ਮੀਂਹ ਦੇ ਨਾਲ। ਅਜੇ ਮੌਨਸੂਨ ਆਈ ਆ ਤੇ ਉਹ ਸੜਕ ਬਹਿ ਗਈ ਆ ਜੀ। ਇਸੇ ਤਰ੍ਹਾਂ ਦੀ ਇਹ ਪਾਣੀ ਵਾਲੀ
ਬੱਸ ਸੀਗੀ ਉਹ ਚੱਲ ਨਹੀਂ ਸਕਦੀ ਜੀ, ਰਿਐਲਿਟੀ ਦੇ ਵਿੱਚ ਨਹੀਂ ਉਹ ਚੱਲ ਸਕਦੀ। ਜਿਹੜਾ ਪਹਿਲਾਂ ਘੜੋਕਾ ਲਿਆ ਕੇ ਚਲਾਇਆ ਸੀਗਾ ਉਦੋਂ ਪਾਣੀ ਛੱਡਿਆ ਗਿਆ ਸੀ, 25 ਪਿੰਡ ਜਿਹੜੇ ਉਹ ਅਫੈਕਟ ਹੋ ਗਏ ਸੀਗੇ ਜੀ ਇਸ ਪਾਣੀ ਦੇ ਨਾਲ। ਜਿੰਨਾ ਪਾਣੀ ਹਰੀਕੇ ਪੱਤਨ ਦੇ ਵਿੱਚ ਹੈ ਉਹਦੇ ਵਿੱਚ ਬੱਸ ਜਿਹੜੀ ਇਹ ਨਹੀਂ ਚਲਾਈ ਜਾ ਸਕਦੀ। ਇਹ ਐਕਚੁਅਲੀ ਤੁਸੀਂ ਕਹਿ ਲਓ ਕਿ ਅਕਬਰ ਬੀਰਬਲ ਦਾ ਇੱਕ ਬੜਾ ਚੁਟਕਲਾ ਫੇਮਸ ਹੁੰਦਾ ਸੀਗਾ। ਕਹਿੰਦੇ ਬੀਰਬਲ ਕਹਿੰਦਾ ਅਕਬਰ ਨੂੰ ਕਿ ਬੱਚੇ ਦੀ ਜਿੱਦ ਬੜੀ ਭੈੜੀ ਹੁੰਦੀ ਆ। ਉਹ ਕਹਿੰਦਾ ਏਡੀ ਕਿਹੜੀ ਗੱਲ ਆ, ਜਿਹੜੀ ਚੀਜ਼ ਮੰਗਦਾ ਬੱਚਾ ਉਹ ਲੈ ਦਿਓ। ਤੇ ਉਹ ਅਕਬਰ ਬੀਰਬਲ ਇਹਦਾ ਤਜਰਬਾ ਕਰਨ ਲਈ ਮੇਲੇ 'ਚ ਚਲੇ ਗਏ ਤੇ ਇੱਕ ਬੱਚਾ ਰੋਂਦਾ ਵੇਖਿਆ ਉਹਨਾਂ ਨੇ, ਤੇ ਉਹ ਆਪਣੇ ਪਿਓ ਨੂੰ ਕਹਿ ਰਿਹਾ ਸੀ ਵੀ ਉਹ ਜਿਹੜੇ ਸਾਹਮਣੇ ਕੁੱਜੀ ਪਈ ਆ ਉਹ ਲੈਣੀ ਆ। ਉਹਨੇ ਕੁੱਜੀ ਲੈਤੀ, ਨਿਆਣਾ ਖੁਸ਼ ਹੋ ਗਿਆ, ਗਾਂਹ ਜਾ ਕੇ ਫੇਰ ਵਿਟਰ ਗਿਆ ਕਿਉਂਕਿ ਉੱਥੇ ਹਾਥੀ ਖੜੇ ਸੀ। ਕਹਿੰਦਾ ਹੁਣ ਹਾਥੀ ਲੈ ਕੇ ਦੇ, ਪਿਓ ਹਾਥੀ ਕਿੱਥੋਂ ਲੈ ਕੇ ਦੇਵੇ। ਅਕਬਰ ਨੇ ਪੈਸੇ ਪੇ ਕਰਤੇ, ਹਾਥੀ ਲੈਤਾ, ਪਿਓ ਜਿਹੜਾ ਸੀ ਉਹ ਕੁੱਜਾ ਤੇ ਹਾਥੀ ਲੈ ਕੇ ਤੁਰ ਪਿਆ। ਨਿਆਣਾ ਖੁਸ਼ ਹੋ ਗਿਆ, ਰਸਤੇ 'ਚ ਨਿਆਣਾ ਫੇਰ ਵਿਟਰ ਗਿਆ। ਉਹ ਕਹਿੰਦਾ ਹੁਣ ਕੀ ਹੋਇਆ, ਕਹਿੰਦਾ ਹਾਥੀ ਨੂੰ ਕੁੱਜੇ 'ਚ ਪਾ। ਇਹ ਜਿੱਦ ਸੀਗੀ ਜੀ ਜਿਹੜੀ ਇੱਕ ਵਾਰੀ ਮੂੰਹੋਂ ਨਿਕਲ ਗਿਆ ਵੀ ਜਲ ਬੱਸ ਚਲਾਉਣੀ ਆ, ਵਿਗੜੇ ਹੋਏ ਬੱਚੇ ਵਾਲੀ ਜਿਹੜੀ ਉਹ ਜਿੱਦ ਸੀਗੀ। ਇਸ ਕਰਕੇ 8 ਕਰੋੜ 62 ਲੱਖ ਰੁਪਈਆ ਖਜ਼ਾਨੇ ਦਾ ਜਿਹੜਾ ਸੀਗਾ ਜੀ ਉਹ ਪਾਣੀ 'ਚ ਰੋੜ ਦਿੱਤਾ ਗਿਆ, ਬਿਨਾਂ ਸੋਚੇ ਸਮਝੇ, ਬਿਨਾਂ ਕੋਈ ਰਿਪੋਰਟ ਜਿਹੜੀ ਸੀ ਉਹ ਤਿਆਰ ਕਰਵਾਏ ਤੋਂ। ਜੀ ਬਸ ਜਿੱਦ ਪਕਾਉਣੀ ਸੀਗੀ। ਤੇ ਕੁਛ ਦਿਨ ਪਹਿਲਾਂ ਵਨੂ ਜੀ ਇੱਕ ਬੜੀ ਜ਼ਬਰਦਸਤ ਮਨੋਰੰਜਕ ਸੁਝਾਅ ਜਿਹੜਾ ਆਇਆ ਆ ਟ੍ਰਿਬਿਊਨ ਨੂੰ, ਜਿਹੜੇ ਮਨੋਰੰਜਕ ਖਬਰਾਂ ਵਾਲਾ। ਉਹਦੇ ਵਿੱਚ ਇਹ ਆਖਿਆ ਗਿਆ ਹੈ ਕਿ ਅਖਬਾਰ ਜਿਹੜੀ ਆ ਉਹ ਇੱਕ ਮਨੋਰੰਜਕ ਜਿਹੜਾ ਪੇਜ ਹੈ ਉਹ ਸ਼ੁਰੂ ਕਰੇ ਔਰ ਇਹਦੇ ਉੱਤੇ ਇਸ ਤਰ੍ਹਾਂ ਦੀਆਂ ਖਬਰਾਂ ਹੋਣ ਜਿਹੜੀਆਂ ਕਿ ਵੱਖੋ ਵੱਖਰੀਆਂ ਟੈਨਸ਼ਨਾਂ ਦੇ ਵਿੱਚ ਪਏ ਹੋਏ ਲੋਕ ਜਿਹੜੇ ਆ ਉਹਨਾਂ ਨੂੰ ਕੁਝ ਸਮੇਂ ਦੇ ਵਾਸਤੇ ਹੱਸਣ ਲਈ ਮਜਬੂਰ ਕਰਨ ਤੇ ਉਹ ਖੁਸ਼ਨੁਮਾ ਮਾਹੌਲ ਜਿਹੜਾ ਜੀ ਉਹ ਬਣਾਉਣ। ਉਹਨੇ ਬੰਦੇ ਨੇ, ਲਿਖਣ ਵਾਲੇ ਨੇ ਕਮਾਲ ਇਹ ਕੀਤੀ ਹੈ। ਕਹਿੰਦਾ ਜਿਵੇਂ ਪਿਛਲੇ ਦਿਨਾਂ ਦੇ ਵਿੱਚ ਇੱਕ ਖਬਰ ਸੀਗੀ ਕਿ ਅਕਾਲੀ ਦਲ ਜਿਹੜਾ ਜੀ ਉਹ ਨਸ਼ਿਆਂ ਦੇ ਖਿਲਾਫ ਮੁਹਿੰਮ ਵਿੱਢੂਗਾ, ਉਹ ਕਹਿੰਦਾ ਇਸ ਖਬਰ ਨੂੰ ਉਸ ਕਾਲਮ 'ਚ ਤਰਜੀਹ ਦਿੱਤੀ ਜਾਵੇ। ਬਿਲਕੁਲ ਇਹ ਜਿਹੜੀ ਛੋਟੀ ਜਿਹੀ ਗੱਲ ਆ, ਕਈ ਕੁਛ ਜਿਹੜੀਆਂ ਪਿਛਲੇ 10 ਸਾਲਾਂ ਦੀਆਂ ਕਰਤੂਤਾਂ ਆ ਉਸ ਦੇ ਵਿੱਚ ਦੱਸ ਜਾਂਦੀ ਆ। ਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀ ਦਿੱਤੀ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਾਂਗੇ ਆਪ ਸਭ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੈਨੂੰ ਰਾਜਕਰਮਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਹਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।